मैं सुशील दोसांझ ते ਸਿੰਘੂ ਤੇ ਜਿਹੜੀ ਕੁੰਡਲੀ ਸਾਡਾ ਜਿਹੜਾ ਬਾਰਡਰ ਹੈ ਉੱਥੇ ਖੜੇ ਆ ਤੇ ਜਿੱਥੇ ਖੜੇ ਆ ਆਲੇ ਦੁਆਲੇ ਛੋਟੇ ਛੋਟੇ ਟੈਂਟ ਹੈ। ਮੈਂ ਚਾਹੂੰਗਾ ਕਮਲ दोसांझ ਹੋਰੀ ਉਹ ਸਾਰੇ ਟੈਂਟ ਦਿਖਾਉਣ। ਇਹ ਟੈਂਟ ਸਿਟੀ ਇਹ ਬਣੀ ਹੋਈ ਹੈ, ਇੱਕ ਪੈਟਰੋਲ ਪੰਪ ਹੈ ਭਾਰਤ ਪੈਟਰੋਲੀਅਮ, ਉੱਥੇ ਟੈਂਟ ਸਿਟੀ ਬਣੀ ਹੋਈ ਹੈ। ਭਾਵੇਂ ਮੀਂਹ ਲਗਾਤਾਰ ਪਿਆ ਪਰ ਇਹ ਟੈਂਟਾਂ 'ਚ ਰਹਿਣ ਵਾਲੇ ਜਿਹੜੇ ਲੋਕ ਹੈ ਰਾਤ ਨੂੰ ਜਿਹੜੇ ਇੱਥੇ ਸੌਂਦੇ ਆ ਉਹਨਾਂ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਹੈ। ਤੇ ਟੈਂਟ ਇਸ ਢੰਗ ਨਾਲ ਬਣੇ ਹੋਏ ਆ ਕਿ ਥੋੜ੍ਹੀ ਢਲਾਨ ਹੈ, ਜਿਹੜਾ ਪਾਣੀ ਆਇਆ ਵੀ ਆ ਪਿੱਛੇ ਨੂੰ ਚਲਾ ਗਿਆ। ਤੇ ਇਹਨਾਂ ਟੈਂਟਾਂ ਦੇ ਵਿੱਚ ਹੀ ਸਾਡੇ ਨਾਲ ਸਾਡੀਆਂ ਕੁਝ ਭੈਣਾਂ ਖੜੀਆਂ ਨੇ ਤੇ ਇੱਕ ਛੋਟੀ ਬੱਚੀ ਵੀ ਖੜੀ ਹੈ। ਅਸੀਂ ਇਹਨਾਂ ਦੇ ਅਹਿਸਾਸ ਜਾਣਨਾ ਚਾਹੁੰਦੇ ਹਾਂ। ਭੈਣ ਜੀ ਕਿੱਥੋਂ ਆਏ ਹੋ? ਅਸੀਂ ਜੀ ਨਗਰ ਪਿੰਡ ਫਲੋਰ ਦੇ ਕੋਲ। ਨਗਰ ਫਲੋਰ ਦੇ ਲਾਗੇ ਪਿੰਡ ਹੈ ਜੀ, ਤਹਿਸੀਲ ਫਲੋਰ ਦੇ ਵਿੱਚ ਪੈਂਦਾ। ਤੇ ਤੁਸੀਂ ਕਦੋਂ ਤੋਂ ਇੱਥੇ ਹੋ? ਅਸੀਂ ਜੀ ਸਾਨੂੰ ਅੱਜ 7ਵਾਂ ਦਿਨ ਹੈ। ਅੱਛਾ ਜੀ। ਹਾਂਜੀ, ਦੁਬਾਰਾ ਆਏ ਆ, ਪਹਿਲਾਂ ਵੀ ਅਸੀਂ 4 ਦਿਨ ਰਹਿ ਗਏ ਹਾਂ। ਹਾਂਜੀ ਹਾਂਜੀ। ਕੀ ਮਤਲਬ ਸੋਚ ਕੇ ਆਏ ਤੁਸੀਂ ਇੱਥੇ? ਸੋਚ ਕੇ ਤਾਂ ਅਸੀਂ ਇਹੀ ਆਈਆਂ ਕਿ ਜੋ ਸਾਡੇ ਨਾਲ ਕਿਸਾਨਾਂ ਨਾਲ ਗਲਤ ਹੋ ਰਿਹਾ ਜੀ ਜੀ ਤੇ ਅਸੀਂ ਸਾਰੇ ਇਕੱਠੇ ਹੋ ਕੇ ਜੀ ਤੇ ਇੱਕ ਨਾਰਾ ਲਾਈਏ ਏਕਤਾ ਦਾ, ਤਾਂ ਕਿ ਮੋਦੀ ਨੂੰ ਵੀ ਥੋੜੀ ਸੁਣੇ, ਉਹਨੂੰ ਵੀ ਪ੍ਰਮਾਤਮਾ ਅਕਲ ਦੇਵੇ। ਠੀਕ ਹੈ ਹੈ ਨਾ। ਹਾਂਜੀ। ਨਰਿੰਦਰ ਮੋਦੀ ਨੂੰ ਵੀ ਅਕਲ ਆਵੇ। ਸਾਡੇ ਨਾਲ ਇੱਕ ਛੋਟੀ ਬੱਚੀ ਆ, ਬਾਕੀ ਵੀ ਗੱਲ ਕਰਦੇ ਆ। ਤੁਹਾਡਾ ਬੇਟਾ ਕੀ ਨਾਂ ਹੈ? ਮੇਰਾ ਨਾਮ ਗੁਰਕਮਲ ਕੌਰ ਹੈ। ਗੁਰਕਮਲ ਕੌਰ ਜੀ, ਤੁਸੀਂ ਕਿੱਥੋਂ ਆਏ ਹੋ? ਇਸੀ ਪਿੰਡ ਤੇਂਗ ਫਲੋਰ ਦੇ ਕੋਲ। ਹਾਂਜੀ, ਤੇਂਗ ਪਿੰਡ ਮੈਨੂੰ ਪਤਾ, ਨਿੱਕਾ ਜਿਹਾ ਪਿੰਡ ਹੈ, ਚਿੜੀ ਤੇ ਪਹੁੰਚ ਜਿੰਨਾ। ਨਹੀਂ ਹੁਣ ਵੱਡਾ ਹੋ ਗਿਆ, ਉਹਨੇ ਹੁਣ ਫਲੋਰ ਕਰਕੇ ਵੱਡਾ ਹੋ ਗਿਆ, ਫਲੋਰ ਦੇ ਨਾਲ ਹੀ ਪੈਂਦਾ ਨਾ। ਤੇ ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 5th ਕਲਾਸ 'ਚ ਪੜ੍ਹਦੀ ਹਾਂ। ਤੁਸੀਂ ਕੀ ਕਹਿਣਾ, ਤੁਹਾਡੇ ਮਨ 'ਚ ਕੀ ਆ? ਮੇਰੇ ਮਨ 'ਚ ਇਹ ਹੈ ਜਿਹੜੇ ਕਾਲੇ ਕਾਨੂੰਨ ਸਰਕਾਰ ਨੇ ਬਣਾਏ ਉਹ ਰੱਦ ਕਰਨ, ਕਿਉਂਕਿ ਜੋ ਹੁਣ ਕਿਸਾਨ ਸਾਡੇ ਵੀਰ ਭੈਣ ਭਰਾ ਬਜ਼ੁਰਗ ਇੱਥੇ ਆਏ ਹੋਏ ਨੇ ਉਸ ਨੂੰ ਵੀ ਚਾਹੀਦਾ ਹੈ ਵੀ ਉਹ ਕਾਲੇ ਕਾਨੂੰਨ ਰੱਦ ਕਰਨ। ਸਰਕਾਰ ਨੂੰ ਵੀ ਚਾਹੀਦਾ ਹੈ। ਕਿਉਂ ਲੱਗਦਾ ਤੁਹਾਨੂੰ ਵੀ ਕਾਲੇ ਕਾਨੂੰਨ ਹੈ? ਕਿਉਂਕਿ ਕਾਲੇ ਕਾਨੂੰਨ ਇਹ ਸਰਕਾਰ ਨੇ ਗਲਤ ਕਾਨੂੰਨ ਬਣਾਏ, ਕਿਉਂਕਿ ਸਾਰਿਆਂ ਨੂੰ ਗਲਤ ਲੱਗ ਰਿਹਾ, ਮਤਲਬ ਇਹ ਗਲਤ ਹੀ ਹੈ। ਤੁਹਾਨੂੰ ਲੱਗਦਾ ਬੱਚੇ ਵੀ ਇਫੈਕਟ ਹੋਣਗੇ ਇਹਦੇ ਨਾਲ? ਹਾਂਜੀ, ਇਹ ਸਾਰੇ ਇਫੈਕਟ ਹੋਣਗੇ, ਸਾਰਾ ਵਰਲਡ ਇਫੈਕਟ ਹੋਵੇਗਾ। ਅੱਛਾ, ਸਾਰਾ ਸੰਸਾਰ ਇਹਦੇ ਨਾਲ ਇਫੈਕਟ ਹੋਏਗਾ। ਤੇ ਕੋਈ ਖਾਸ ਗੱਲ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂਜੀ, ਮੈਂ ਕਹਿਣਾ ਚਾਹੁੰਦੀ ਹਾਂ ਵੀ ਸਾਡੇ ਗੁਰੂ ਪਿਤਾ ਨੇ ਸਾਨੂੰ ਸਿਖਾਇਆ ਹੈ ਵੀ ਜੋ ਆਪਾਂ ਜੰਗ ਸ਼ੁਰੂ ਕਰ ਲਈਦੀ ਹੈ ਉਸ ਨੂੰ ਅਧੂਰਾ ਛੱਡ ਕੇ ਨਹੀਂ ਜਾਣਾ ਹੈ, ਉਸ ਦੀ ਸਮਾਪਤੀ ਕਰਕੇ ਜਿੱਤ ਕੇ ਹੀ ਜਾਣਾ ਹੈ। ਜਿੱਤ ਕੇ ਹੀ ਜਾਣਾ, ਛੋਟੇ ਬੱਚੇ ਦੀਆਂ ਭਾਵਨਾਵਾਂ। ਤੇ ਤੁਸੀਂ ਭੈਣ ਜੀ ਕਿੱਥੋਂ? ਹਾਂਜੀ, ਮੈਂ ਪਿੰਡ ਤੇਂਗ ਤਹਿਸੀਲ ਫਲੋਰ। ਤੁਹਾਡੀ ਬੇਟੀ ਹੈ? ਹਾਂਜੀ, ਮੇਰੀ ਬੇਟੀ ਆ। ਤੁਹਾਡੀ ਬੇਟੀ ਬਹੁਤ ਹੀ ਹੁਸ਼ਿਆਰ ਵੀ ਹੈ ਤੇ ਸਜਗ ਵੀ ਹੈ, ਇਹਨੂੰ ਸਿਆਣਪ ਵੀ ਹੈ। ਇਹ ਸਿਆਣਪ ਮੈਨੂੰ ਲੱਗਦਾ ਮਾਂ ਬਾਪ ਦੇ ਸੰਸਕਾਰਾਂ ਦੇ ਨਾਲ ਹੀ ਆਉਂਦੀ ਹੈ। ਤੁਸੀਂ ਆਪਣੀ ਬੱਚੀ ਨੂੰ ਇੱਥੇ ਨਾਲ ਲੈ ਕੇ ਆਏ ਹੋ, ਕੀ ਸੋਚ ਕੇ ਆਏ ਹੋ? ਮੈਂ ਤਾਂ ਹੁਣ ਤਾਂ ਇਸ ਵੇਲੇ ਮੈਨੂੰ ਕੋਈ ਗੱਲ ਆ ਨਹੀਂ ਰਹੀ, ਤਾਂ ਨਹੀਂ ਰਹੀ, ਕਿਉਂਕਿ ਆਏ ਨਵੇਂ ਦਿਨ ਮਾਵਾਂ ਦੇ ਹੀਰੇ ਕੋਲੋਂ ਜਾ ਰਹੇ ਆ, ਪਰ ਸਾਡੇ ਪੱਲੇ ਇਸ ਵੇਲੇ ਕੁਛ ਵੀ ਨਹੀਂ। ਜਿਸ ਮਾਂ ਦਾ ਪੁੱਤ ਚਲੇ ਗਿਆ ਉਹਨੂੰ ਤਾਂ ਕੋਈ ਗੱਲ ਆਉਂਦੀ ਹੀ ਨਹੀਂ, ਉਹਨੂੰ ਪਤਾ ਵੀ ਇਹ ਕਾਨੂੰਨ ਕੀ ਹੈਗੇ ਆ। ਹੁਣ ਇਹ ਕਾਨੂੰਨ ਸਾਨੂੰ ਦੱਸਣ ਦੀ ਲੋੜ ਨਹੀਂ। ਜਿਨ੍ਹਾਂ ਦੇ ਹੀਰੇ ਗਵਾਚ ਗਏ ਨਾ, ਹੁਣ ਇਹ ਜੰਗ ਅਸੀਂ ਜਿੱਤ ਵੀ ਗਏ ਪਰ ਇਹ ਸਾਨੂੰ ਭੁੱਲਣੀ ਨਹੀਂ ਕਦੇ ਵੀ। ਇਹ ਜੰਗਾਂ ਜਿੱਤ ਉਦੋਂ ਹੀ ਅਸੀਂ ਜਿੱਤਦੇ ਹਾਂ, ਪਰ ਇਹ ਜੰਗ ਜਿੱਤਣ ਲਈ ਸਾਨੂੰ ਪਹਿਲਾਂ ਤੋਂ ਹੀ ਖੂਨ ਇਸ ਧਰਤੀ 'ਤੇ ਡੋਲਣੇ ਪਏ ਆ। ਸਾਡੇ ਗੁਰੂਆਂ ਦੇ ਆਪਣੇ ਖੂਨ ਡੋਲੇ। ਹੁਣ ਜੋ ਨਵੇਂ ਬੱਚੇ 16 ਸਾਲ ਦੇ 18 ਸਾਲ ਦੇ ਉਹ ਕਿੱਥੋਂ ਵਾਪਸ ਆਣੇ ਆ? ਸਾਨੂੰ ਤਾਂ ਕੋਈ ਸਮਝ ਨਹੀਂ। ਅਸੀਂ ਇੱਥੇ ਖੁਸ਼ੀ ਲੈਣੀ ਬੈਠੇ, ਮੋਦੀ ਦੀ ਜਾਨ ਨੂੰ ਹੀ ਰੋਣ ਨੂੰ ਬੈਠੇ ਆ। ਬਹੁਤ ਹੀ ਭਾਵਕ ਗੱਲ ਕੀਤੀ ਹੈ ਭੈਣ ਜੀ ਹੋਣਾ ਨੇ ਵੀ ਕਿਵੇਂ ਸਾਡੇ ਬੱਚੇ ਜਾ ਰਹੇ ਆ। ਹੁਣ ਤੱਕ 60 ਦੇ ਕਰੀਬ ਜਾਨਾਂ ਜਾ ਚੁੱਕੀਆਂ। ਸਰਕਾਰ 2 ਮਿੰਟ ਦੀ ਮੀਟਿੰਗ ਦੇ ਵਿੱਚ 2 ਮਿੰਟ ਦਾ ਮੌਨ ਧਾਰ ਕੇ ਇੱਕ ਡਰਾਮਾ ਕਰ ਲੈਂਦੀ ਹੈ, ਪਰ ਜਿਹੜੇ ਲੋਕ ਉੱਥੇ ਗੱਲ ਕਰਨ ਜਾਂਦੇ ਆ ਤੇ ਉਹਨਾਂ ਦੀ ਗੱਲ ਮੰਨਣ ਨੂੰ ਹਾਲੇ ਵੀ ਸਰਕਾਰ ਤਿਆਰ ਨਹੀਂ ਹੈ। ਭੈਣ ਜੀ ਤੁਸੀਂ ਕਿੱਥੋਂ ਤੇ ਤੁਹਾਡੇ ਮਨ 'ਚ ਕੀ ਹੈ? ਲੁਧਿਆਣੇ ਤੋਂ ਜੀ, ਭਾਮੀਆਂ ਤੋਂ। ਕੀ ਮਨ 'ਚ ਹੈ ਤੁਹਾਡੇ? ਤੁਸੀਂ ਇੱਥੇ ਆਏ ਹੋ ਕਈ ਦਿਨਾਂ ਤੋਂ, ਦੇਖ ਰਹੇ ਹੋ 8-9 ਦਿਨ ਤੋਂ, ਕੀ ਮਨ 'ਚ? ਮੇਰੇ ਮਨ 'ਚ ਤਾਂ ਇਹੀ ਜੀ ਮੋਰਚਾ ਜਿੱਤ ਕੇ ਜਾਈਏ। ਮੋਰਚੇ ਜਿੱਤ ਕੇ? ਹਾਂਜੀ। ਮੋਰਚੇ ਇਕੱਲੇ ਆਏ ਹੋ ਜਾਂ ਪਰਿਵਾਰ ਨਾਲ ਹੈ? ਆ ਬੱਚੇ ਕਿਹੜੇ ਕਿਹਨਾਂ ਦੇ ਆ ਤੁਹਾਡੇ? ਆ ਅੱਛਾ, ਤੁਹਾਡੀਆਂ ਪੋਤੀਆਂ ਦੋਤੀਆਂ। ਸੋ ਬੱਚੇ ਕੁਝ ਬੋਲਣਾ? ਨਾ। ਅੱਛਾ, ਤੁਸੀਂ ਬੋਲਣਾ ਕੁਝ? ਦੱਸੋ, ਨਾਂ ਦੱਸ ਦਿਓ ਆਪਣਾ ਤਾਂ ਕਹਿ ਦਿਓ ਜ਼ਿੰਦਾਬਾਦ ਕਿਸਾਨ ਏਕਤਾ। ਕੀ ਕਹਿਣਾ? मेरा नाम किस्मत है ते मैं कुछ भी बोलो, कुछ भी ठीक है। किसान एकता जिंदाबाद। थोड़े मोदी सरकार किसान एकता जिंदाबाद, मोदी सरकार मुर्दाबाद मुर्दाबाद। किसान एकता जिंदाबाद जिंदाबाद, मोदी सरकार मुर्दाबाद मुर्दाबाद। ਇਹ ਬੱਚਿਆਂ ਦੀਆਂ ਭਾਵਨਾਵਾਂ। ਮਾਸੂਮ ਬੱਚੀ ਕਿਸਮਤ ਨਾਲ ਆਈ ਆ ਆਪਣੀ ਨਾਨੀ ਦੇ ਤੇ ਇਹ ਕਿਸਾਨਾਂ ਦੀ ਇਸ ਲੜਾਈ ਦੇ ਵਿੱਚ ਮੁਲਕ ਦੀ ਕਿਸਮਤ ਬਦਲਣ ਦੀ ਲੜਾਈ ਦੇ ਵਿੱਚ ਸ਼ਾਮਲ ਹੈ। ਮੈਂ ਸੁਸ਼ੀਲ दोसांझ, ਮੇਰੇ ਨਾਲ ਕੈਮਰੇ ਤੇ ਕਮਲ दोसांझ।
ਮੈਂ ਸਿੰਘੂ ਕੁੰਡਲੀ ਬਾਰਡਰ ਤੇ ਸੁਸ਼ੀਲ ਦੋਸਾਂਝ ਤੇ ਮੇਰੇ ਨਾਲ ਬਹੁਤ ਹੀ ਕੁਆਲਿਟੀ ਜਰਨਲਿਜ਼ਮ ਕਰਨ ਵਾਲੇ ਸਾਡੇ ਦੋਸਤ ਵੀ ਨੇ ਤੇ ਬਹੁਤ ਸਾਰੇ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ। ਅੱਜ ਕੱਲ੍ਹ ਕੈਰਵਾ ਮੈਗਜ਼ੀਨ ਦੇ ਵਿੱਚ ਇਹ ਕੰਮ ਕਰ ਰਹੇ ਨੇ, ਜਿਹੜਾ ਖੋਜੀ ਪੱਤਰਕਾਰਤਾ ਦਾ ਵੱਡਾ ਨਾਂ ਹੈ ਉਹ ਮੈਗਜ਼ੀਨ। ਪ੍ਰਭਜੀਤ ਹੋਰੀ ਬਹੁਤ ਲੰਮਾ ਸਫ਼ਰ ਤੈਅ ਕੀਤਾ ਇਹਨਾਂ ਨੇ ਜਰਨਲਿਜ਼ਮ ਦੇ ਵਿੱਚ, ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ। ਜੰਮੂ ਕਸ਼ਮੀਰ ਵੀ ਰਹੇ ਨੇ, ਇਹ ਉੱਥੋਂ ਦੇ ਹਾਲਾਤ ਬਾਰੇ ਵੀ ਜਾਣਦੇ ਨੇ। ਪਰ ਅਸੀਂ ਹੁਣ ਕਿਉਂਕਿ ਕਿਸਾਨ ਅੰਦੋਲਨ 'ਚ ਖੜ੍ਹੇ ਹਾਂ, ਸੋ ਇਹ ਲਗਾਤਾਰ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ। ਸੋ ਇਹਨਾਂ ਨੂੰ ਪੁੱਛ ਰਹੇ ਹਾਂ ਕਿ ਇਹਨਾਂ ਨੇ ਹੁਣ ਤੱਕ ਕੀ ਮਹਿਸੂਸ ਕੀਤਾ ਤੇ ਕਿਸ ਪਾਸੇ ਵੱਲ ਸਾਰੀ ਗੱਲ ਜਾ ਰਹੀ ਹੈ। ਪ੍ਰਭਜੀਤ ਜੀ, ਤੁਹਾਡਾ ਸਵਾਗਤ ਹੈ। ਕੀ ਸਮਝਦੇ ਹੋ ਤੁਸੀਂ ਵੀ ਕਿਸ ਨਜ਼ਰ ਨਾਲ ਇਹ ਸਾਰੇ ਅੰਦੋਲਨ ਨੂੰ ਦੇਖਦੇ ਹੋ? ਕਿੰਨੇ ਕਿਹਦੇ ਰੰਗ ਨੇ ਤੇ ਇਹਦਾ ਸਾਂਝਾ ਤੇ ਗੂੜਾ ਰੰਗ ਕਿਹੜਾ ਹੈ? ਬਤੌਰ ਪੱਤਰਕਾਰ ਜਦੋਂ ਇੱਕ ਸਵਾ ਮਹੀਨਾ ਪਹਿਲਾਂ 25 ਤਰੀਕ ਨੂੰ ਜਦੋਂ ਐਲਾਨ ਹੋਇਆ ਬਈ 26 ਔਰ 27 ਤਰੀਕ ਨੂੰ ਅਸੀਂ ਦਿੱਲੀ ਕੂਚ ਕਰਨਾ ਹੈ, ਤੇ ਉਦੋਂ ਤੋਂ ਮੈਂ ਖਨੌਰੀ, ਜਿਹੜਾ ਪੰਜਾਬ ਹਰਿਆਣਾ ਦਾ ਖਨੌਰੀ ਦਾ ਬਾਰਡਰ ਹੈ, ਤੇ ਉੱਥੋਂ ਇਹਨਾਂ ਨੂੰ ਮੈਂ ਬਤੌਰ ਪੱਤਰਕਾਰ ਫੋਲੋ ਕਰਦਾ ਹੋਇਆ ਆ ਰਿਹਾ। ਤਕਰੀਬਨ ਹਰ ਦੂਸਰੇ ਦਿਨ ਸਾਡਾ ਟਿਕਰੀ ਜਾਂ ਸਿੰਘੂ ਬਾਰਡਰ ਜਿੱਥੇ ਅਸੀਂ ਖੜ੍ਹੇ ਹਾਂ, ਇੱਥੇ ਅਸੀਂ ਹੁੰਨੇ ਹਾਂ ਤੇ ਓਬਜ਼ਰਵ ਕਰਦੇ ਹਾਂ, ਤੇ ਜ਼ਿਆਦਾ ਅਸੀਂ ਐਨਾਲਿਟੀਕਲ ਸਾਡੀ ਰਿਪੋਰਟਿੰਗ ਹੁੰਦੀ ਹੈ। ਤੇ ਹੁਣ ਇਹਨਾਂ ਨੂੰ ਇੰਨਾ ਸਮਾਂ ਤੋਂ ਬਾਅਦ ਇਹਨੇ ਜਿੰਨੇ ਵੀ ਰਾਊਂਡ ਵਿਗਿਆਨ ਭਵਨ ਜਿਹੜੀ ਮੀਟਿੰਗਸ ਹੋਈਆਂ ਨੇ, ਤੇ ਇਹ ਜਿਹੜੀ ਇਹ ਪਰਾਲੀ ਵਾਲਾ ਕਾਨੂੰਨ ਜਿਹੜਾ ਵਾਪਸ ਲੈਣ ਦੀ ਗੱਲ ਕਰ ਰਹੇ ਨੇ, ਇੱਕੋ ਜਿਹੜਾ ਬਿਜਲੀ ਵਾਲਾ ਜਿਹੜਾ ਉਹ ਵੀ ਵਾਪਸ ਲੈਣ ਦੀ ਗੱਲ ਕਰ ਰਹੇ ਨੇ। ਬਾਕੀ ਸ਼ੋਧਨਾ ਤੇ ਜਿਹੜੇ ਕਿਸਾਨੀ ਜਥੇਬੰਦੀ ਉਹ ਕਹਿੰਦੇ ਬਈ ਅਸੀਂ ਜਿਹੜੇ ਤਿੰਨੋਂ ਐਕਟ ਨੇ ਉਹ ਵਾਪਸ ਲੈਣੇ ਆ। ਮੈਨੂੰ ਇਹ ਲੱਗਦਾ ਲੰਬਾ ਸਮਾਂ ਲੱਗੇਗਾ, ਕਿਉਂਕਿ ਹਾਲੇ ਵੀ ਸੈਂਟਰਲ ਗੌਰਮੈਂਟ 'ਚ ਐਰੋਗੈਂਸ ਕਾਫੀ ਜ਼ਿਆਦਾ ਹੈਗੀ ਹੈ। ਇਕੱਲੇ ਐਰੋਗੈਂਸ ਦੀ ਗੱਲ ਨਹੀਂ ਹੈਗੀ ਹੈ। ਮੈਨੂੰ ਥੋੜ੍ਹਾ ਇਸ ਤਰੀਕੇ ਨਾਲ ਦੇਖਦਾ ਕਿ ਜਿਹੜਾ ਸਟੇਟ ਦਾ ਰਿਪਰੈਸ਼ਨ ਆ ਪਿਛਲੇ 5-6 ਸਾਲਾਂ, ਜਿਹੜਾ ਰਿਪਰੈਸ਼ਨ ਜਿਹੜਾ ਸਟੇਟ ਦਾ ਹੈਗਾ ਬੀਜੇਪੀ ਗਵਰਨਮੈਂਟ ਦਾ, ਉਹ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਈਵਨ ਯੂਪੀ ਸਟੇਟ ਦੇ ਅੰਦਰ ਤੁਸੀਂ ਦੇਖੋ ਜਿਹੜੀ ਯੂਪੀ ਪੁਲਿਸ ਦਾ ਜਿਹੜਾ ਰਿਪਰੈਸ਼ਨ, ਮੈਂ ਇਹੀ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਕਿਉਂਕਿ ਮੈਂ ਜੰਮੂ ਕਸ਼ਮੀਰ ਦਾ ਹਵਾਲਾ ਵੀ ਦਿੱਤਾ ਤਾਂ ਤੁਸੀਂ ਜੰਮੂ ਕਸ਼ਮੀਰ 'ਚ ਵੀ ਦੇਖੇ ਨੇ ਉਹ ਸਾਰੇ ਹਾਲਾਤ। ਹੁਣ ਤੁਸੀਂ ਦਿੱਲੀ ਹੋ ਤੇ ਨਾਲ ਯੂਪੀ ਦੀ ਪੁਲਿਸ ਦਾ ਕਰੈਕਟਰ ਵੀ ਦੇਖ ਰਹੇ ਹੋ। ਮਤਲਬ ਇਹ ਮਸ਼ੀਨਰੀ ਜਿਹੜੀ ਹੈ, ਪੁਲਿਸ ਦੀ ਮਸ਼ੀਨਰੀ ਨੂੰ ਕਿੱਦਾਂ ਇਹ ਸਰਕਾਰ ਯੂਜ਼ ਕਰ ਰਹੀ ਹੈ ਟੂਲ ਦੇ ਤੌਰ ਦੇ ਉੱਤੇ? ਕੀ ਉਹਦੇ ਅਸਰ ਪੈਣ ਵਾਲੇ ਨੇ, ਜਾਂ ਕੀ ਕਿਰਦਾਰ ਜਾਂ ਕਰੈਕਟਰ ਕੀ ਬਣ ਗਿਆ ਪੁਲਿਸ ਦਾ? ਦੇਖੋ ਇਹ 2-3 ਗੱਲਾਂ ਨੇ ਰਲੀਆਂ ਮਿਲੀਆਂ। ਇਟਸ ਅ 2 ਪ੍ਰੋਂਗ ਔਰ 3 ਪ੍ਰੋਂਗ ਜਿਹੜੀ ਇਹ ਸਟ੍ਰੈਟਜੀ ਜਿਹੜੀ ਬੀਜੇਪੀ ਦੀ ਖਾਸ ਤੌਰ ਤੇ ਜਿਹੜੀ RSS ਬੈਕਡ ਬੀਜੇਪੀ ਗਵਰਨਮੈਂਟ ਜਿਹੜੀ ਹੈਗੀ ਆ, ਉਹਦੇ 'ਚ ਇਹ ਕਿ ਇਹ ਕਾਫੀ ਹੱਦ ਤੱਕ ਇਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਬਈ ਅਸੀਂ ਮੁਲਕ ਦੇ ਲੋਕਾਂ ਨੂੰ ਪੋਲਰਾਈਜ਼ ਕਰਤਾ ਕਮਿਊਨਲ ਲਾਈਨਸ ਤੇ, ਰਿਲੀਜੀਅਸ ਲਾਈਨਸ ਤੇ ਇਹ ਹਿੰਦੂਤਵਾ ਮੁਲਕ ਬਣਾਉਣ ਦੀ ਸਿੱਧੀ ਗੱਲ ਕਰਦੇ ਨੇ। ਉਹ ਇਹਨੂੰ ਆਪ ਦਾ ਬਹੁਤ ਵੱਡਾ ਵੋਟ ਬੈਂਕ ਵੀ ਮੰਗਦੇ ਨੇ। ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ, ਲੋਕ ਸਭਾ ਦੀਆਂ ਚੋਣਾਂ, ਤੇ ਇੱਕ ਇਹਨਾਂ ਨੇ ਜਿਹੜਾ ਅਯੋਧਿਆ ਦੇ ਰਾਮ ਮੰਦਿਰ ਦਾ ਸੁਪਨਾ ਲੋਕਾਂ ਨੂੰ ਦਿਖਾ ਕੇ ਪੋਲਰਾਈਜ਼ ਕਰਨ ਦੀ ਕਾਫੀ ਮੁਲਕ 'ਚ ਕੋਸ਼ਿਸ਼ ਕੀਤੀ ਹੈ। ਉਹਨੂੰ ਲੈ ਕੇ ਦੂਜੇ ਪਾਸੇ ਜਿਹੜੇ ਸਟੇਟ ਨੂੰ, ਪ੍ਰਸ਼ਾਸਨ ਨੂੰ ਔਰ ਪੁਲਿਸ ਨੂੰ, ਦੋਨਾਂ ਨੂੰ ਬਹੁਤ ਹੀ ਹੋਸ਼ਿਆਰੀ ਨਾਲ, ਬਹੁਤ ਹੀ ਸਟ੍ਰੈਟਜੀਕਲੀ ਵਰਤ ਰਹੇ ਨੇ। ਔਰ ਮਾਈਨੋਰਿਟੀਜ਼ ਨੂੰ ਕਾਫੀ ਦੇਰ ਤੋਂ ਇਹ ਹੁਣ ਪਿਛਲੇ 2-3 ਸਾਲਾਂ 'ਚ ਤਾਂ ਬਹੁਤ ਜ਼ਿਆਦਾ ਸਟੇਟ ਦਾ ਰਿਪਰੈਸ਼ਨ ਵੱਧ ਰਿਹਾ। ਸਪੈਸ਼ਲੀ ਪਿਛਲੇ ਸਾਲਾਂ 'ਚ ਦੇਖਣ ਨੂੰ ਆਇਆ ਜਿਹੜਾ ਮੁਸਲਿਮ ਮਾਈਨੋਰਿਟੀ ਕਲਾਸ ਹੈ ਉਹਨੂੰ ਬਹੁਤ ਜ਼ਿਆਦਾ ਸਪਰੈਸ ਕਰ ਰਹੇ ਨੇ। ਯੂਪੀ ਗਵਰਨਮੈਂਟ ਜਿਹੜੇ ਹਿਸਾਬ ਨਾਲ ਜਿਹੜੇ ਲਾਜ਼ ਲੈ ਕੇ ਆਇਆ, ਈਵਨ ਕਿ ਜਿਹੜਾ ਮੈਰਿਜ ਦਾ ਕੀ ਮੈਂ ਧਿਆਨ ਨਹੀਂ ਆ ਰਿਹਾ, ਉਹ ਹੈਗਾ ਦੈਟ ਇਜ਼ ਸਮ ਲਵ ਜਿਹਾਦ ਕਰਕੇ, ਲਵ ਜਿਹਾਦ। ਮਤਲਬ ਇਹ ਟੋਟਲ ਨਿਊ ਸੈਂਸ ਹੈਗੀ ਆ। ਇੱਦਾਂ ਦੀ ਨਿਊ ਸੈਂਸ ਵਾਲੇ ਸਟੈਪਸ ਲੈ ਕੇ ਇਹ ਲੋਕਾਂ ਨੂੰ ਵੰਡ ਰਹੇ ਨੇ। ਇੰਨੀ ਨੈਰੋ ਮਾਈਂਡਿਡਨੈਸ ਨਾਲ ਇਹ ਸਰਕਾਰ ਕੰਮ ਕਰ ਰਹੀ ਹੈ ਮਾਈਨੋਰਿਟੀਜ਼ ਦੇ ਖਿਲਾਫ। ਜਿੱਥੇ ਤੱਕ ਕਿ ਈਵਨ ਕਿ ਨਾਓ ਕਮਿੰਗ ਬੈਕ ਟੂ ਇੱਥੇ ਜਦੋਂ ਅਸੀਂ ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹਾਂ, ਇਹਨਾਂ ਨੇ ਸ਼ੁਰੂ 'ਚ ਕਾਫੀ ਵੱਡੇ ਪੱਧਰ 'ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਗੱਲ ਨੂੰ ਫੈਲਾਉਣ ਦੀ, ਬਈ ਇਹ ਇੱਥੇ ਇਕੱਲਾ ਸਿੱਖਾਂ ਦਾ, ਔਰ ਸਿੱਖਾਂ ਦਾ ਉੱਦਾਂ ਹੈਗਾ ਬਈ ਇਕੱਲੇ ਸਿੱਖਾਂ ਦਾ ਇਹ ਪ੍ਰੋਟੈਸਟ ਬਣ ਕੇ ਰਹਿ ਗਿਆ ਬਈ ਖਾਲਿਸਤਾਨੀ ਪਹਿਲਾਂ। ਇਹਦੇ 'ਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਕਰੈਕਟਰ ਵੀ ਪੁਲਿਸ ਦਾ ਜਿਸ ਕਿਸਮ ਦਾ ਹੈਗਾ, ਪਰ ਇਸ ਅੰਦੋਲਨ ਦੇ ਪ੍ਰਤੀ ਜਿੱਦਾਂ ਪਹਿਲਾਂ ਕਿਸਾਨ ਜਿਹੜੇ ਆ ਬੈਰੀਕੇਡ ਤੋੜ ਕੇ ਆਏ, ਤੇ ਪੁਲਿਸ ਦਾ ਜਿਹੜਾ ਜਿਸ ਕਿਸਮ ਦਾ ਰੋਲ ਜਾਂ ਭੂਮਿਕਾ ਰਹੀ ਹੈ, ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕਰੈਕਟਰ ਪੁਲਿਸ ਦਾ ਤੁਸੀਂ ਹੁਣ ਦੱਸ ਰਹੇ ਸੀ, ਉਹੀ ਕਰੈਕਟਰ ਇਸ ਅੰਦੋਲਨ ਦੇ ਪ੍ਰਤੀ ਵੀ ਸਰਕਾਰ ਵਰਤਣ ਤੱਕ ਜਾ ਸਕਦੀ ਹੈ, ਜਾਂ ਬਹੁਤ ਜ਼ਿਆਦਾ ਸਖਤੀ ਕਰਨ ਤੋਂ ਗੁਰੇਜ਼ ਕਰ ਰਹੀ ਹੈ ਸਰਕਾਰ ਇਸ ਕਰਕੇ ਕਿ ਸਾਹਮਣੇ ਇਲੈਕਸ਼ਨਸ ਵੀ ਹੈ ਤੇ ਸਾਰੇ ਦੇਸ਼ 'ਚ ਇਹ ਅੰਦੋਲਨ ਜਿਹੜਾ ਇੱਕ ਕਿਸਮ ਦਾ ਬਹੁਤ ਵੱਡਾ ਰੂਪ ਅਖਤਿਆਰ ਕਰ ਗਿਆ? ਇੱਕ ਵੱਡਾ ਇੰਡੀਕੇਟਰ ਐਜ਼ ਐਨ ਇੰਡੀਕੇਟਰ ਜੋ ਮੈਨੂੰ ਦੇਖਣ ਨੂੰ ਮਿਲਿਆ ਜਦੋਂ ਅੰਬਾਲਾ ਸ਼ੰਭੂ ਬਾਰਡਰ ਤੋਂ ਇਹਨਾਂ ਨੇ ਬਾਰਡਰ ਤੋੜਿਆ, ਤੇ ਉਹਦੇ ਹਰਿਆਣਾ ਦੇ ਅੰਦਰ ਇਹ ਜਾਟ ਲੀਡਰਸ਼ਿਪ ਨੂੰ ਕਾਫੀ ਬੀਜੇਪੀ ਸਰਕਾਰ ਨੇ ਕਾਫੀ ਢਾਹ ਲਾਈ ਬੀਜੇਪੀ ਨੇ, ਤੇ ਉਹ ਜਿਹੜਾ ਜਾਟ ਅੰਦੋਲਨ ਹੋਇਆ ਸੀ
ਉਹਦੇ ਪ੍ਰੋਜ਼ ਔਰ ਕੌਨਸ ਦੀ ਵਿੱਚ ਜ਼ਿਆਦਾ ਨਾ ਜਾਂਦੇ ਹੋਏ ਉਹ ਜਿਹੜਾ ਜਾਟ ਅੰਦੋਲਨ ਤੋਂ ਬਾਅਦ ਇਹਨਾਂ ਨੇ ਕਾਫੀ ਜ਼ਿਆਦਾ ਜਾਟ ਲੀਡਰਸ਼ਿਪ ਇਹਨਾਂ ਨੇ ਖਤਮ ਕੀਤੀ ਆ। ਜਿਹੜੇ ਬੀਜੇਪੀ ਨੇ, ਜਿਹੜੀ ਰੂਲਿੰਗ ਬੀਜੇਪੀ ਕਲਾਸ ਹੈਗੀ ਆ, ਜਿਹੜੀ ਬੀਜੇਪੀ ਰਜੀਮ ਹਰਿਆਣੇ 'ਚ ਹੈਗੀ ਆ, ਹੁਣ ਉਹਦੇ ਅੰਦਰ ਦੇਖਣ ਵਾਲੀ ਇੱਕ ਪਿਕੁਐਂਟ ਸਿਚੁਏਸ਼ਨ ਇਹ ਮਤਲਬ ਮੈਨੂੰ ਨਜ਼ਰ ਇਹ ਆਈ ਹੈ ਵੀ ਹਰਿਆਣਾ ਪੁਲਿਸ ਦੇ ਅੰਦਰ ਬਹੁਤ ਵੱਡਾ ਕਨਸਟੇਬਲਰੀ ਰੈਂਕ ਦਾ ਤਬਕਾ ਜਿਹੜਾ ਕਿਸਾਨੀ ਪਰਿਵਾਰਾਂ ਤੋਂ ਹੈਗੇ ਆ ਤੇ ਲੋਕ ਗੱਲ ਸਮਝਦੇ ਨੇ। ਇਹ ਇੱਕ ਬਹੁਤ ਵੱਡਾ ਕਾਰਨ ਰਿਹਾ ਕਿ ਕਨਸਟੇਬਲਰੀ ਰੈਂਕ ਦੇ ਜਿਹੜੇ ਰੈਂਕ ਦੇ ਜਿਹੜੇ ਲੋਕ ਸਨ ਤੇ ਉਹ ਆਈਪੀਐਸ ਅਫਸਰ ਮਜਬੂਰ ਹੋ ਗਏ। ਆਈਪੀਐਸ ਅਫਸਰ ਲਈ ਬਹੁਤ ਔਖਾ ਸੀ ਇਹਨਾਂ ਨੂੰ ਬਾਹੂਬਲ ਦੇ ਨਾਲ ਇਹਨਾਂ ਨੂੰ ਉੱਥੇ ਰੋਕਣਾ। ਤੇ ਦੂਜੇ ਪਾਸੇ ਦਿੱਲੀ ਸਰਕਾਰ ਹੈਗੀ ਹੈ, ਦਿੱਲੀ ਪੁਲਿਸ ਦੇ ਅੰਦਰ ਕਾਫੀ ਇਸ ਗੱਲ ਦਾ ਵੇਟ ਐਂਡ ਵਾਚ ਜਿਹੜੀ ਸਿਚੁਏਸ਼ਨ ਹੈ, ਕਿਉਂਕਿ ਜਿਸ ਤਰ੍ਹਾਂ ਦਾ ਇਹਨਾਂ ਦਾ ਤਜਰਬਾ ਪੁਲਿਸ ਦਾ ਹਰਿਆਣੇ 'ਚ ਹੋਇਆ ਉਹਨੂੰ ਦੇਖ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਇੱਦਾਂ ਦਾ ਬਾਹੂਬਲ ਦਾ ਉਪਯੋਗ ਕਰਨ ਦੀ ਸਰਕਾਰ ਕੋਸ਼ਿਸ਼ ਕਰੂਗੀ। ਲੇਕਿਨ ਹਾਂ, ਇੱਕ ਚੀਜ਼ ਜ਼ਰੂਰ ਹੈ, ਦਿੱਲੀ ਜਿਹੜੀ ਸਰਕਾਰ ਹੈ, ਸੈਂਟਰਲ ਗਵਰਨਮੈਂਟ, ਉਹ ਹੁਣ ਇਹਨਾਂ ਦੀ ਪੇਸ਼ੈਂਸ ਦੇਖ ਰਹੀ ਹੈ ਬਈ ਇਹ ਕਿੰਨੇ ਦਿਨ ਇੱਥੇ ਟਿਕ ਸਕਦੇ ਆ। ਬਈ ਉਹ ਹਰ ਤਰ੍ਹਾਂ ਦਾ ਇਹ ਕਾਫੀ ਹੱਦ ਤੱਕ ਇਹਨਾਂ ਦੇ ਦੇ ਹੈਵ ਟੈਸਟਡ ਦ ਵਾਟਰਸ, ਕਾਫੀ ਦੇਰ ਤੱਕ ਇਹਨਾਂ ਨੂੰ ਟੈਸਟ ਕਰ ਰਹੇ ਨੇ। ਇਹ ਸਬਰ ਪਰਖਿਆ ਜਾ ਰਿਹਾ ਜੀ ਵੀ ਕਿੰਨੀ ਕੁ ਦੇਰ ਤੱਕ ਕਿਸਾਨ ਇੱਥੇ ਬੈਠ ਸਕਦੇ ਆ। ਪਰ ਜਿੱਦਾਂ ਦੋ ਕਾਨੂੰਨਾਂ ਦੀ ਆਪਾਂ ਆਰਡੀਨੈਂਸ ਦੀ ਗੱਲ ਕੀਤੀ ਆ, ਸਰਕਾਰ ਥੋੜੀ ਝੁਕੀ ਨਜ਼ਰ ਆ ਰਹੀ ਹੈ। 4 ਤਰੀਕ ਨੂੰ ਦੇਖਾਂਗੇ ਕੀ ਹੁੰਦਾ, ਉਸ ਤੋਂ ਬਾਅਦ ਸ਼ਾਇਦ ਇਹ ਅੰਦੋਲਨ ਕੋਈ ਵੱਖਰਾ ਰੂਪ ਅਖਤਿਆਰ ਕਰੇ। ਬਹੁਤ ਮਿਹਰਬਾਨੀ। ਪ੍ਰਭ ਜੀ ਥੋੜੀ ਸਾਡੇ ਨਾਲ ਸਨ। ਮੈਂ ਸੁਸ਼ੀਲ ਦੋਸਾਂਝ, ਕੈਮਰੇ ਤੇ ਕਮਲ ਦੋਸਾਂਝ। ਮੈਂ ਸੁਸ਼ੀਲ ਦੋਸਾਂਝ ਸਿੰਘੂ ਕੁੰਡਲੀ ਬਾਰਡਰ ਦੀ ਮੁੱਖ ਸਟੇਜ ਦੇ ਬਿਲਕੁਲ ਸਾਹਮਣੇ ਖੜਾ। ਸਟੇਜ ਹਾਲੇ ਵੀ ਚੱਲ ਰਹੀ ਆ। ਕੇਂਦਰੀ ਪੰਜਾਬੀ ਲੇਖ ਸਭਾ ਦੇ ਜਥੇ ਇੱਥੇ ਪਹੁੰਚ ਰਹੇ ਨੇ, ਪੰਜਾਬੀ ਲੇਖਕਾਂ ਦੇ ਜਥੇ, ਜਿੱਥੇ ਵਿਚਾਰਾਂ ਦੇ ਪੱਧਰ ਤੇ ਇਸ ਘੋਲ ਦੇ ਨਾਲ, ਇਸ ਅੰਦੋਲਨ ਦੇ ਨਾਲ ਨੇ, ਉੱਥੇ ਕਾਵਕ ਪ੍ਰਵਚਨ ਵੀ ਇਹਨਾਂ ਦੇ ਕੋਲ ਹੈ। ਬਹੁਤ ਸਾਰੇ ਕਵੀ ਵੀ ਇੱਥੇ ਪਹੁੰਚੇ ਹੋਏ ਆ। ਲੰਬੀ ਗੱਲ ਨਹੀਂ ਕਰਨੀ, ਅਸੀਂ ਰਾਤ ਨੂੰ ਇੱਥੇ ਕਵੀ ਦਰਬਾਰ ਵੀ ਹੋਣਾ ਹੈ, ਉਹ ਵੀ ਦੇਖਾਂਗੇ, ਆਪਾਂ ਸੁਣਾਂਗੇ। ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਦੋ ਸ਼ੇਅਰ ਜਾਂ ਕਵਿਤਾ ਜਿਹੜੀਆਂ ਉਹ ਸਾਡੇ ਨਾਲ ਸਾਡੇ ਸ਼ਾਇਰ ਸਾਂਝੇ ਕਰਨਗੇ। ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਬਲਵਿੰਦਰ ਸੰਧੂ ਸਾਡੇ ਬਹੁਤ ਵੱਡੇ ਨਜ਼ਮਕਾਰ ਨੇ। ਬਲਵਿੰਦਰ ਸੰਧੂ ਹੋਰਾਂ ਨੇ ਇਹਨਾਂ ਦਿਨਾਂ 'ਚ ਬੜੀ ਪਿਆਰੀ ਨਜ਼ਮ ਲਿਖੀ ਹੈ, ਉਹ ਨਜ਼ਮ ਸਾਡੇ ਸਾਂਝੀ ਕਰਨਗੇ ਬਲਵਿੰਦਰ ਸੰਧੂ। ਹੈ ਮੋਦੀ ਸਾਹਿਬ ਨੂੰ ਸਪਲੀਮੈਂਟ ਦੇ ਰਿਹਾ ਸੀ। ਅਜੇ ਤਾਂ ਸਾਡੇ ਫੁੱਲ ਝੜੀ ਦੇ ਸ਼ਰਾਰਿਆਂ, ਅਸਮਾਨ ਦੇ ਤਾਰਿਆਂ ਨੂੰ ਛੂਹਿਆ, ਗਲੇ ਤੇ ਧਰਿਆ ਆਤਸ਼ੀ ਨਾਰ ਨਾਲ ਅਜੇ ਚੱਲਣਾ। ਜਿਸ ਖਲਾ ਨੂੰ ਦੱਸਣਾ ਹੈ ਕਿ ਆਪਣੇ ਪਸੀਨੇ ਨਾਲ ਧਰਤੀ ਦੀ ਹਿੱਕ ਨੂੰ ਠਾਰ ਦੇਣਾ, ਜੋ ਠਾਰਦੇ ਉਹ ਆਪਣੇ ਲਹੂ ਦੇ ਸੇਕ ਸੰਗ ਅੰਬਰ ਦੀ ਹਿੱਕ ਨੂੰ ਲੂਹ ਦੇਣਾ ਵੀ ਜਾਣਦੇ। ਤੇ ਸਾਡਾ ਆਖਰੀ ਪਟਾਕਾ ਤਾਂ ਰੱਖਣੇ ਦੀ ਰੱਖ ਵਿੱਚ ਰੱਖਿਆ, ਅਜੇ ਗਹਿਰੀ ਚੁੱਪ 'ਚ ਹੈ। ਚੁੱਪ 'ਚ ਕੀ ਹੁੰਦਾ ਤੇਰੇ ਔਲੀਏ ਨੂੰ ਕੀ ਪਤਾ। ਹਾਲ ਦੀ ਘੜੀ ਤਾਂ ਅਸਾਂ ਦੀਵਾਲੀ ਦੀ ਪਹਿਲੀ ਬੱਤੀ ਹੀ ਸਿੱਖੀ ਹੈ। ਆਉਣ ਵਾਲੇ ਦਿਨੀ ਅਸੀਂ ਹੋਲੀ ਵੀ ਬਾਲਣੀ, ਹੋਲੇ ਮਹੱਲੇ ਵੀ ਮਚਣਾ ਹੈ ਤੇ ਸਾਡਾ ਵਿਸਾਖ ਵੀ ਚੜ੍ਹਨਾ ਹੈ। ਵਾਢੀਆਂ ਦੇ ਮਾਂ ਜਦ ਹੱਥਾਂ 'ਚ ਦਾਤੀਆਂ ਉੱਠਣਾ, ਵਾਢੀਆਂ ਦੇ ਮਹਾਜਾਦ ਹੱਥਾਂ 'ਚ ਦਾਤੀਆਂ ਉੱਠਣਾ। ਸਾਡੀਆਂ ਕਲਮਾਂ ਜਦ ਵਿਛੜਿਆਂ ਦਾ ਮਰਸੀਆ ਪੜ੍ਹਨਾ, ਤਦ ਤਿੱਤਰ ਵਟੇਰਿਆਂ ਵੀ ਸਾਡੇ ਨਾਲ ਆ ਖੜਨਾ। ਅਜੇ ਤਾਂ ਰੁੱਤ ਕੋਈ ਸਰਦਾ ਹੈ, ਅਜੇ ਤਾਂ ਖਰਚ ਨਾਦ ਹੀ ਅਸਾਂ ਛੋਇਆ। ਉਹਦੇ ਦਿਨੀ ਜਦ ਹੱਡਾਂ ਨੇ ਖੁੱਲਣਾ, ਸਾਡੇ ਨਗਾਰਿਆਂ ਦੀ ਤਾਪ ਤੇਰੇ ਸਰਵਣਾ ਤੋਂ ਸਹਿ ਨਹੀਂ ਹੋਣੀ। ਰੰਗਿਆ ਉਹ ਰੱਬ ਦਿਆ ਬੰਦਿਆ, ਸਤਿਪੁਰਖ ਵਕਤ ਵਿਚਾਰਦੇ ਆ, ਹਲਕ ਨਹੀਂ ਵਿਗਾੜਦੇ। ਬਹੁਤ ਅੱਛੇ। ਪਟਿਆਲੇ ਤੋਂ ਬਲਵਿੰਦਰ ਸੰਧੂ ਅਧਿਆਪਕ ਵੀ ਨੇ, ਕੇਂਦਰੀ ਪੰਜਾਬੀ ਲੇਖ ਸਭਾ ਦੇ ਐਗਜ਼ੈਕਟਿਵ ਮੈਂਬਰ ਵੀ ਨੇ। ਕਿਸਾਨਾਂ ਦੇ ਮੋਰਚੇ 'ਚ ਆਪਣੇ ਕਾਵ ਦੇ ਨਾਲ, ਆਪਣੀ ਕਵਿਤਾ ਦੇ ਨਾਲ ਸ਼ਾਮਲ ਹੋਏ ਨੇ। ਸੁਰਿੰਦਰਜੀਤ ਘਣੀਆਂ ਕੇਂਦਰੀ ਪੰਜਾਬੀ ਲੇਖ ਸਭਾ ਦੇ ਮੀਤ ਪ੍ਰਧਾਨ ਨੇ, ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ, ਪੰਜਾਬੀ ਦੇ ਸ਼ਾਇਰ ਨੇ, ਬਠਿੰਡੇ ਤੋਂ ਆਏ ਨੇ। ਘਣੀਆਂ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਆਪਣੀ ਸ਼ਾਇਰੀ ਰਾਹੀਂ? ਮੈਂ ਆਪਣੀ ਸ਼ਾਇਰੀ ਰਾਹੀਂ ਆਪਣੇ ਪ੍ਰਭਾਵ ਜਿਹੜੇ ਹੈਗੇ ਆ, ਜਿਹੜੀ ਸਰਮਾਏਦਾਰ ਸਰਕਾਰ ਹੈਗੀ ਆ, ਉਹਦੇ ਬਾਰੇ ਕੁਝ ਗੱਲਾਂ ਕਰਨੀਆਂ ਚਾਹੁੰਦਾ ਹੈ। ਕਟਾ ਕਾਲੀ ਤੇ ਬਿਜਲੀ ਲਿਸ਼ਕਦੀ ਦਰਸਾ ਰਹੇ ਨੇ, ਕਟਾ ਕਾਲੀ ਤੇ ਬਿਜਲੀ ਲਿਸ਼ਕਦੀ ਦਰਸਾ ਰਹੇ ਨੇ। ਸਾਡੇ ਸਿਰ ਤੇ ਖਤਰੇ ਸਹਿਆਂ ਹੀ ਮੰਡਰਾ ਰਹੇ ਨੇ। ਉਹ ਫੜਫੜ ਧੌਣੋਂ ਪੰਛੀ ਪਾ ਰਹੇ ਨੇ ਪਿੰਜਰਿਆਂ ਵਿੱਚ, ਉਹ ਫੜਫੜ ਧੌਣੋਂ ਪੰਛੀ ਪਾ ਰਹੇ ਨੇ ਪਿੰਜਰਿਆਂ ਵਿੱਚ। ਜ਼ਰਾਨੇ ਅੰਬਰਾਂ ਦੇ ਫਿਰ ਵੀ ਪੰਛੀ ਗਾ ਰਹੇ ਨੇ। ਉਹ ਬਹਾਰ ਆਈ ਹੈ ਸਾਡੇ ਬਾਗ ਵਿੱਚ, ਇਹ ਕਿਸ ਤਰ੍ਹਾਂ ਦੀ? ਦੱਸਿਓ ਜਰਾ। ਬਹਾਰ ਆਈ ਹੈ ਸਾਡੇ ਬਾਗ ਵਿੱਚ, ਇਹ ਕਿਸ ਤਰ੍ਹਾਂ ਦੀ ਕਿ ਟਹਿਕੇ ਫੁੱਲ ਇੱਕੋ, ਬਾਕੀ ਸਭ ਮੁਰਝਾ ਰਹੇ ਨੇ। ਉਹਨਾਂ ਦੇ ਦਿਲ 'ਚ ਨੇ ਜੋ ਖੋਟ ਸਭ ਹੀ ਜਾਣਦੇ ਹਾਂ, ਉਹਨਾਂ ਦੇ ਦਿਲ 'ਚ ਜੋ ਨੇ ਖੋਟ ਸਭ ਹੀ ਜਾਣਦੇ ਹਾਂ। ਨਜ਼ਰ ਸਾਡੀ ਨੂੰ ਭਾਵੇਂ ਉਹ ਬੜਾ ਪਰਮਾ ਰਹੇ ਨੇ। ਆਖਰੀ ਸ਼ੇਅਰ ਹੈ
ਕਿ ਸਾਡੇ ਪਹਿਲਾਂ ਤੋਂ ਵੱਧ ਹਾਲ ਮੰਦੇ ਹੋ ਗਏ ਨੇ, ਸਾਡੇ ਪਹਿਲਾਂ ਤੋਂ ਵੱਧ ਹਾਲ ਮੰਦੇ ਹੋ ਗਏ ਨੇ ਤੇ ਹਾਕਮ ਰੋਜ਼ ਆਖੇ ਅੱਛੇ ਦਿਨ ਬਸ ਆ ਰਹੇ ਨੇ। ਸਾਡੇ ਪਹਿਲਾਂ ਤੋਂ ਵੱਧ ਹਾਲ ਮੰਦੇ ਹੋ ਗਏ ਨੇ ਤੇ ਹਾਕਮ ਰੋਜ਼ ਆਖੇ ਅੱਛੇ ਦਿਨ ਬਸ ਆ ਰਹੇ ਨੇ। ਘਟਾ ਕਾਲੀ ਤੇ ਬਿਜਲੀ ਲਿਸ਼ਕਦੀ ਦਰਸਾ ਰਹੇ ਨੇ, ਸਾਡੇ ਸਿਰ ਤੇ ਖਤਰੇ ਸਿਆਂ ਹੀ ਮੰਡਰਾ ਰਹੇ। ਬਹੁਤ ਅੱਛਾ। ਬਠਿੰਡੇ ਤੋਂ ਸੁਰਿੰਦਰਪ੍ਰੀਤ ਘਣੀਆਂ ਸਾਡੇ ਇੱਕ ਕਹਾਣੀਕਾਰ ਨੇ, ਨੌਜਵਾਨ ਕਹਾਣੀਕਾਰ, ਪਰ ਇਸ ਅੰਦੋਲਨ ਨੇ ਇਹਨਾਂ ਨੂੰ ਕਵੀ ਵੀ ਬਣਾ ਦਿੱਤਾ। ਇਹਨਾਂ ਨੇ ਇਹਨਾਂ ਦਿਨਾਂ 'ਚ ਕੁਝ ਗੀਤ ਲਿਖੇ ਨੇ, ਕਵਿਤਾਵਾਂ ਲਿਖੀਆਂ। ਸੋ ਇੱਕ ਗੀਤ ਦੇ ਦੋ ਜਿਹੜੇ ਬੰਦ ਹੈ ਅਸ਼ਵਨੀ ਬਾਗੜੀਆ ਜੀ ਨਾਭੇ। ਇਹ ਕਵਿਤਾ ਭਾਵੇਂ ਮੇਰੀ ਹੈ, ਪਰ ਇੱਥੇ ਜਿੰਨੇ ਸੰਘਰਸ਼ੀਲ ਯੋਧੇ ਖੜੇ ਨੇ, ਇਹ ਸੁਨੇਹਾ ਉਹਨਾਂ ਵੱਲੋਂ ਆ ਦਿੱਲੀ ਦੀ ਉਸ ਤਾਨਾਸ਼ਾਹੀ ਸਰਕਾਰ ਨੂੰ। ਉਹ ਸੁਨੇਹਾ ਇਸ ਕਵਿਤਾ ਦੇ ਜ਼ਰੀਏ ਮੈਂ ਪੇਸ਼ ਕਰਨ ਜਾ ਰਿਹਾ। ਸੁਣ ਦਿੱਲੀਏ ਅਕਲ ਤੋਂ ਢਿੱਲੀਏ ਨਹੀਂ, ਸੁਣ ਦਿੱਲੀਏ ਅਕਲ ਤੋਂ ਢਿੱਲੀਏ ਨਹੀਂ, ਗੱਲ ਖਾਨੇ 'ਚ ਤੇਰੇ ਪਾਉਣ ਆਏ। ਭੁੱਲ ਚੁੱਕੀ ਤੂੰ ਆਪਣੇ ਫਰਜ਼ ਸਾਰੇ, ਭੁੱਲ ਚੁੱਕੀ ਤੂੰ ਆਪਣੇ ਫਰਜ਼ ਸਾਰੇ, ਘੂਕ ਸੁੱਤੀ ਨੂੰ ਤੈਨੂੰ ਜਗਾਉਣ ਆਏ। ਸਹਿਜ ਬੋਲਣਾ ਤੇਰੇ ਪੈਣ ਕੰਨੀ, ਸਹਿਜ ਬੋਲਣਾ ਤੇਰੇ ਪੈਣ ਕੰਨੀ, ਉੱਚੀ ਹੋਕਾ ਇਸੇ ਲਈ ਅਸੀਂ ਲਾਉਣ ਆਏ। ਰਿਹਾ ਇਤਿਹਾਸ ਗਵਾਹ ਪੰਜਾਬੀਆਂ ਦਾ, ਹੱਕ ਲੈਣੇ ਕਿਵੇਂ ਅਸੀਂ ਜਾਣਦੇ ਹਾਂ। ਨਾਦਰ ਸ਼ਾਹ ਸਿਕੰਦਰ ਤੇ ਅਬਦਾਲੀ, ਵੰਡ ਵੇਲੇ ਦਾ ਵੇਲਾ ਵੀ ਸਿਆਣਦੇ ਹਾਂ। ਸਾਨੂੰ ਬਖਸ਼ ਹੈ ਗੁਰੂ ਦਸ਼ਮੇਸ਼ ਵੱਲੋਂ, ਮਿੱਤਰ ਵੈਰੀ ਨੂੰ ਖੂਬ ਪਛਾਣਦੇ ਹਾਂ। ਸਾਡੀ ਤੇਗ ਤੇ ਕਲਮ ਦੀ ਧਾਰ ਦਿਖੀ, ਵਕਤ ਪੈਣ ਤੇ ਦੋਵਾਂ ਨੂੰ ਤਾਣਦੇ ਹਾਂ। ਦੁੱਖ ਸੁੱਖ ਮੁਸੀਬਤਾਂ ਨਾ ਖਾਵਣ, ਭਾਣਾ ਮਿੱਠਾ ਕਹਿ ਕੇ ਅਸੀਂ ਜਾਣਦੇ ਹਾਂ। ਕਰਨੀ ਜ਼ੋਰ ਅਜ਼ਮਾਈ ਤਾਂ ਵੇਖ ਕਰਕੇ, ਉਜੜ ਕੇ ਵਸਣਾ ਅਸੀਂ ਜਾਣਦੇ ਹਾਂ। ਸਬਰਾਂ ਨਾਲ ਤੇਰੇ ਜ਼ੋਰ ਜਬਰਾਂ ਦੀ, ਇੱਟ ਨਾਲ ਹਾਂ ਇੱਟ ਖੜਕਾਉਣ ਆਏ। ਸੁਣ ਹਾਕਮਾਂ ਅਕਲ ਦਿਆ ਅੰਨਿਆ ਵੇ, ਗੱਲ ਖਾਨੇ 'ਚ ਤੇਰੇ ਪਾਉਣ ਆਏ। ਸਹਿਜ ਬੋਲਣਾ ਤੇਰੇ ਪੈਣ ਕੰਨੀ, ਉੱਚੀ ਹੋਕਾ ਇਸੇ ਲਈ ਲਾਉਣ ਆਏ। ਤੂੰ ਅੰਨਾ ਤੇ ਤੇਰੀ ਸਰਕਾਰ ਬੋਲੀ, ਉੱਚੀ ਹੋਕਾ ਅਸੀਂ ਇਸੇ ਲਈ ਲਾਉਣ ਆਏ। ਬਹੁਤ ਬਹੁਤ ਸ਼ੁਕਰੀਆ। ਜੈ ਜਨਤਾ ਜੈ ਸੰਘਰਸ਼। ਜੈ ਜਨਤਾ ਜੈ ਸੰਘਰਸ਼। ਆਪਣੀ ਕਵਿਤਾ ਰਾਹੀਂ ਇਹਨਾਂ ਸ਼ਾਇਰਾਂ ਨੇ ਜੋ ਰੰਗ ਬੰਨ੍ਹਿਆ, ਤੁਹਾਨੂੰ ਪਤਾ ਹੈ। ਅਸੀਂ ਅਗਲੇ ਹਿੱਸੇ 'ਚ ਮਿਲਦੇ ਹਾਂ ਕੁਝ ਹੋਰ ਕਵੀਆਂ ਨਾਲ, ਤੇ ਮੈਂ ਸਿੰਘੂ ਕੁੰਡਲੀ ਬਾਰਡਰ ਤੋਂ ਸੁਸ਼ੀਲ ਦੋਸਾਂਝ, ਮੇਰੇ ਨਾਲ ਕੈਮਰੇ ਤੇ ਕਮਲ ਦੋਸਾਂਝ। ਕੁਝ ਹੋਰ ਕਵੀਆਂ ਨੂੰ ਮਿਲਦੇ ਹਾਂ ਥੋੜੀ ਦੇਰ ਬਾਅਦ। ਬਾਰਡਰ ਤੋਂ ਸੁਸ਼ੀਲ ਦੋਸਾਂਝ ਮੁੱਖ ਸਟੇਜ ਦੇ ਬਿਲਕੁਲ ਸਾਹਮਣੇ ਖੜੇ ਆ। ਸਾਡੇ ਨਾਲ ਕੁਝ ਕਵੀ ਨੇ ਆਪਣੇ ਕਾਵਿ ਟੋਟਿਆਂ ਰਾਹੀਂ ਇਸ ਅੰਦੋਲਨ ਦੀ, ਕਿਸਾਨਾਂ ਦੀ ਹਮਾਇਤ ਕਰ ਰਹੇ ਨੇ। ਇਸ ਤੋਂ ਪਹਿਲਾਂ ਕਿ ਉਹਨਾਂ ਕਵੀਆਂ ਨੂੰ ਸੁਣੀਏ, ਇੱਕ ਛੋਟੀ ਜਿਹੀ ਬੱਚੀ ਆ ਸਾਡੇ ਨਾਲ, ਗੁਰਨੂਰ ਕੌਰ। ਤੁਸੀਂ ਸੁਣਾਓ ਉੱਚੀ ਆਵਾਜ਼ ਦੇ ਵਿੱਚ। खबरदार मोदी खबरदार, तोड़ देना तेरा हकार। किसान देश दा जाग पया है, बन के देश दा पहरेदार। बहुत अच्छे ਗੁਰਨੂਰ ਕੌਰ ਨੇ ਕਿਹਾ ਕਿ ਭਾਈ ਸਾਡਾ ਸਬਰ ਦਾ ਪਰਖ। ਸਾਡੇ ਨਾਲ ਰੰਜਨ ਪ੍ਰੇਮੀ ਜੀ ਨੇ ਆਪਣੀ ਇੱਕ ਰਵਾਈ ਪੇਸ਼ ਕਰਨੀ। ਰਵਾਈ ਪੇਸ਼ੇ ਜੋ ਹੁਣ ਹਾਲਾਤ ਬਣੇ ਨੇ ਉਸਤੇ, ਜੇ ਅੰਦੋਲਨ ਕਰਕੇ ਹੱਕ ਲਵਾਂਗੇ, ਅੰਦੋਲਨ ਕਰਕੇ ਹੱਕ ਲਵਾਂਗੇ, ਹੱਥ ਨਹੀਂ ਹੁਣ ਅੱਡਾਂਗੇ। ਦਾਅਵੇ ਨਾਲੇ ਕਹਿ ਸਕਦੇ ਹਾਂ ਜਿੱਤ ਦਾ ਝੰਡਾ ਗੱਡਾਂਗੇ, ਦਾਅਵੇ ਨਾਲੇ ਕਹਿ ਸਕਦੇ ਹਾਂ ਜਿੱਤ ਦਾ ਝੰਡਾ ਗੱਡਾਂਗੇ। ਜਿੰਨਾ ਮਰਜ਼ੀ ਬੋਲ ਤੂੰ ਮੋਦੀ, ਹੱਕ 'ਚ ਇਹਨਾਂ ਕਾਨੂੰਨਾਂ ਦੇ ਧੌਣ 'ਚ ਜਿਹੜਾ ਕਿੱਲਾ ਫਸਿਆ ਉਹ ਕਿੱਲਾ ਹੁਣ ਕੱਢਾਂਗੇ। ਬਹੁਤ ਅੱਛੇ ਦਾ ਕਿੱਲਾ ਕੱਢਣਾ। ਕਵਿਤਾ ਰਾਹੀਂ ਇਸ ਨੇ ਦਿੱਤਾ। ਰਾਜ ਕਲਾਨੌਰ ਸਾਡੇ ਨਾਲ ਨੇ। ਤੁਸੀਂ ਆਪਣੀ ਸ਼ਾਇਰੀ ਰਾਹੀਂ ਕੀ ਕਹਿਣਾ ਚਾਹੋਗੇ? ਮੈਂ ਇੱਕ ਕਵਿਤਾ ਗਾਉਂਦਾ ਜਿਹੜੀ ਚਾਂਦਨੀ ਤੰਦ ਪ੍ਰਵਾਨ ਹੋਵੇ, ਅਸੀਂ ਸਾਂਭ ਜ਼ਖੀਰਾ ਰੱਖ ਸਕਦੇ ਨਹੀਂ। ਅਸੀਂ ਅੱਗ ਦੀ ਗੋਦ ਵਿੱਚ ਬੈਠ ਕੇ ਤੇ ਕੌਣ ਆਖਦਾ ਭਲਾ ਮੱਚ ਸਕਦੇ ਨਹੀਂ। ਸਾਡਾ ਮੁੱਦਾ ਸਧਾਰਨ ਤੇ ਸਾਫ਼ ਜਿਹਾ, ਸਾਨੂੰ ਲੋੜ ਨਹੀਂ ਬਿੱਲਾਂ ਤਰੱਕੀਆਂ ਦੀ। ਸਾਡਾ ਦੇਸ਼ ਗੁਲਾਮੀ ਵੱਲ ਵਹਿ ਤੁਰਿਆ, ਕਾਬਜ ਸੱਤਾ ਤੇ ਟੋਲੀ ਏ ਸ਼ੱਕੀਆਂ ਦੀ। ਲੁੰਗ ਲਾਣਾ ਹੈ ਸਾਰਾ ਵਪਾਰੀਆਂ ਦਾ, ਇੱਥੇ ਰਾਜ ਦੀ ਤਰਜ ਕੋਈ ਜਾਣਦਾ ਨਹੀਂ। ਜੇਬ ਆਪਣੀ ਉੱਤੇ ਹੀ ਬੋਝ ਪਾਉਂਦੇ, ਚੇਤਾ ਕਿਸਾਨ ਦੇ ਕਿਸੇ ਲਾਭਹਾਨ ਦਾ ਨਹੀਂ। ਸਾਡਾ ਸਿਦਕ ਪਰਖਣ, ਸਾਡਾ ਸਿਦਕ ਨਾ ਪਰਖਣ ਤਾਂ ਬਹੁਤ ਚੰਗਾ। ਅਸੀਂ ਤੱਤੀ ਤਵੀ ਤੇ ਵੀ ਬਹਿ ਜਾਈਏ, ਜ਼ਾਲਮ ਨੂੰ ਜੜੋਂ ਮੁਕਾ ਦਈਏ। ਕੀਤਾ ਜ਼ਾਲਮ ਦਾ ਜ਼ੁਲਮ ਨਾ ਸਹਿ ਪਾਈਏ। ਅਸੀਂ ਜ਼ੁਲਮ ਖਿਲਾਫ ਦਲੇਰ ਹੁੰਦੇ, ਕੁਝ ਭੋਲੇ ਸ਼ਰੀਫ ਤੇ ਸਹਿਲ ਹੀ। ਅਸੀਂ
ਅਸੀਂ ਜ਼ੁਲਮ ਖਿਲਾਫ ਦਲੇਰ ਹੁੰਦੇ, ਕੁਝ ਭੋਲੇ ਸ਼ਰੀਫ ਤੇ ਸਾਹਿਲ ਹੀ ਹਾਂ। ਅਸੀਂ ਆਪਣਾ ਆਪ ਲੁਟਾ ਜਾਈਏ, ਨੇਕੀ ਕਿਸੇ ਦੀ ਕੀਤੀ ਦੇ ਕਾਇਲ ਵੀ ਹਾਂ। ਲੋੜ ਰਾਜ ਦੀ ਨਹੀਂ, ਸੰਤੁਸ਼ਟ ਵੀ ਹਾਂ। ਸਾਨੂੰ ਸੰਜਮ ਸਿਖਾਇਆ ਇਸ਼ਟ ਸਾਡੀ। ਅਸੀਂ ਦੇਸ਼ ਲਈ ਜੂਝਣਾ ਜਾਣਦੇ ਹਾਂ, ਭਾਵੇਂ ਅਸੀਂ ਹਾਂ ਬੜੇ ਤ੍ਰਿਪਤ ਸਾਦੇ। ਸਾਡੇ ਦਿੱਲੀਏ ਮੋੜ ਦੇ ਹੱਕ ਸਾਰੇ, ਦਿਲ ਜਿੱਤ ਲੈ ਇਹ ਤੈਨੂੰ ਕਿਸਾਨ ਕਹਿੰਦੇ। ਰਾਜ ਆਖਦਾ ਯਾਰੀ ਪੁਗਾ ਜਾਈਏ, ਸਿਫਤ ਕਰੇ ਕੋਈ ਇਕੱਠੇ ਭਰਾ ਰਹਿੰਦੇ। ਉਸੇ ਰਾਜ ਕਰਾ ਦੋ ਕਿਹਾ ਕਿ ਭਾਈ ਸਾਡੇ ਹੱਕ ਮੋੜ ਦੇ ਉੱਪਰ ਕਰੇਗਾ। ਮੱਖਣ ਕੁਹਾਰ ਗੁਰਦਾਸਪੁਰ ਤੋਂ ਸਾਡੇ ਸ਼ਾਇਰ ਆਪਣੀ ਗਜ਼ਲ ਰਾਹੀਂ ਕੁਝ ਕਹਿਣੇ। ਇਹ ਬਾੜੀ ਖੇਤ ਨੂੰ ਖਾਵੇ ਤਾਂ ਦੱਸੋ ਕੀ ਕਰੇ ਕਿਸਾਨ। ਕੋਈ ਰੁੱਤ ਰਾਸ ਨਾ ਆਵੇ ਤਾਂ ਦੱਸੋ ਕੀ ਕਰੇ ਕਿਸਾਨ। ਜੇ ਉਹ ਸੌਵੇਂ ਫਿਜਾ ਸੌਵੇਂ, ਜੇ ਉਹ ਜਾਗੇ ਧਰਤ ਜਾਗੇ ਤੇ ਹਿੱਲਣ ਤਖਤ ਤੇ ਪਾਵੇ ਤਾਂ ਦੱਸੋ ਕੀ ਕਰੇ ਕਿਸਾਨ। ਜੇ ਉਸਦੇ ਵਿਹੜੇ ਲੱਗੇ ਰੁੱਖ ਦੀ ਛਾਂ ਵੀ ਚਰਾਵਣ ਲਈ ਕੋਈ ਆਸਨ ਕਰ ਲਾਵੇ ਤਾਂ ਦੱਸੋ ਕੀ ਕਰੇ ਕਿਸਾਨ। ਭਿਖਾਰੀ ਬਣ ਕੇ ਉਹ ਜੀਵੇ, ਦਿਹਾੜੀ ਕਰਕੇ ਉਹ ਜੀਵੇ, ਤੇ ਅੰਨਦਾਤਾ ਵੀ ਅਖਵਾਵੇ ਤਾਂ ਦੱਸੋ ਕੀ ਕਰੇ ਕਿਸਾਨ। ਸਜਾਏ ਜਾਣ ਤਾਲੀਆਂ ਤੇ ਰਿਸ਼ਕ ਦੇ ਪੁਸ਼ਕ ਦੇ ਸੁਪਨੇ, ਕੋਈ ਦਿਲ ਨੂੰ ਨਾ ਭਾਵੇ ਤਾਂ ਦੱਸੋ ਕੀ ਕਰੇ ਕਿਸਾਨ। ਨਾ ਟੁੱਟਣ ਜਕੜੀ ਜੰਜੀਰਾਂ, ਨਾ ਚੱਲੇ ਵਾਹ ਤਾਂ ਦਿੱਲੀ ਦੇ, ਅਗਰ ਨਾ ਜਿੰਦਰੇ ਢਾਵੇ ਤਾਂ ਦੱਸੋ ਕੀ ਕਰੇ ਕਿਸਾਨ। ਨਾ ਟੁੱਟਣ ਜਕੜੀ ਜੰਜੀਰਾਂ, ਨਾ ਚੱਲੀ ਵਾਹ ਤਾਂ ਦਿੱਲੀ ਦੇ, ਅਗਰ ਨਾ ਜਿੰਦਰੇ ਢਾਵੇ ਤਾਂ ਦੱਸੋ ਕੀ ਕਰੇ ਕਿਸਾਨ। ਜਿੰਦਰੇ ਢਾਉਣਾ ਹੈ। ਮੇਰੇ ਨਾਲ ਇੱਕ ਹੋਰ ਸ਼ਾਇਰ, ਕੀ ਨਾਮ ਜੀ? ਹੀਰਾ ਸਿੰਘ ਸੈਣੀ। ਹੀਰਾ ਸਿੰਘ ਸੈਣੀ ਕਿੱਥੋਂ ਆਏ ਹੋ? ਗੁਰਦਾਸਪੁਰ ਤੋਂ। ਗੁਰਦਾਸਪੁਰ ਆ ਹੀਰਾ ਸੈਣੀ। ਸੁਣ ਦੇਸ਼ ਦੀ ਐ ਸਰਕਾਰੇ, ਕੀਤੇ ਕੰਮ ਤੂੰ ਬਹੁਤ ਨੇ ਮਾੜੇ। ਸਭ ਮੋਦੀ ਤੇਰੇ ਪੁਆੜੇ, ਆਸਾਨ ਨਹੀਂ ਡਰਨਾ। ਸਿਰ ਧੜਦੀ ਲੱਗੂ ਬਾਜੀ, ਜਿਉਣਾ ਜਾਂ ਮਰਨਾ। ਸਿਰ ਧੜਦੀ ਲੱਗੂ ਬਾਜੀ, ਜਿਉਣਾ ਜਾਂ ਮਰਨਾ। ਕੀਤਾ ਨਾ ਕੋਈ ਭਾਰੀ ਉਪਕਾਰ, ਉਲਟੀ ਅੰਨਦਾਤੇ ਨੂੰ ਮਾਰ। ਹੁਣ ਨਾ ਹੋਵੇ ਹੋਰ ਸਹਾਰ ਤੇ ਖਰਜ ਪਉ ਕਰਨਾ। ਸੰਗ ਚੋਰਾ ਤੇਰੀ ਯਾਰੀ, ਉਹਨਾਂ ਦਾ ਸਿਰ ਵੱਢਣਾ। ਸੰਗ ਚੋਰਾ ਤੇਰੀ ਯਾਰੀ, ਉਹਨਾਂ ਦਾ ਸਿਰ ਵੱਢਣਾ। ਧੰਨਵਾਦ ਜੀ। ਬਹੁਤ ਮਿਹਰਬਾਨੀ। ਮੈਂ ਇੱਥੋਂ ਸਿੰਘੂ ਕੁੰਡਲੀ ਬਾਰਡਰ ਤੋਂ ਸੁਸ਼ੀਲ ਦੋਸਾਂਝ ਮੇਰੇ ਨਾਲ ਕੈਮਰੇ ਤੇ ਕਮਲ ਦੋਸਾਂਝ। ਫਿਰ ਮਿਲਦੇ ਹਾਂ ਥੋੜੀ ਦੇਰ ਬਾਅਦ। ਸੁਸ਼ੀਲ ਦੋਸਾਂਝ ਕੁੰਡਲੀ ਸਿੰਘੂ ਬਾਰਡਰ ਤੋਂ ਸਾਡੇ ਨਾਲ ਇਸ ਵੇਲੇ ਅਭੈ ਸੰਧੂ ਨੇ। ਕਿਸੇ ਜਾਣਕਾਰੀ ਦੇ ਮੁਤਾਜ ਨਹੀਂ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਭਤੀਜੇ ਨੇ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਤੋਂ ਛੋਟੇ ਭਰਾ ਕੁਲਵੀਰ ਸਿੰਘ, ਉਹਨਾਂ ਦੇ ਬੇਟੇ ਅਭੈ ਸੰਧੂ। ਤੇ ਇਹ ਲਗਾਤਾਰ ਇਸ ਬਾਰਡਰ ਤੇ ਵੀ ਆਏ ਨੇ, ਅੱਜ ਤੀਜੀ ਵਾਰ ਆਏ ਨੇ ਤੇ ਕੱਲ੍ਹ ਨੂੰ ਇਹਨਾਂ ਨੇ ਟਿਕਰੀ ਬਾਰਡਰ ਜਾਣਾ। ਸੰਧੂ ਸਾਹਿਬ, ਬਹੁਤ ਤੁਹਾਡਾ ਸਵਾਗਤ ਹੈ। ਭਗਤ ਸਿੰਘ ਹੋਰਾਂ ਦਾ ਬੈਚ ਮੈਂ ਤੁਹਾਡੇ ਇੱਥੇ ਦੇਖ ਰਿਹਾ, ਇਨਕਲਾਬ ਜ਼ਿੰਦਾਬਾਦ। ਸੋ ਭਗਤ ਸਿੰਘ ਹੋਰਾਂ ਦੀ ਜਿਹੜੀ ਇੱਕ ਚਿਣਗ ਸੀ ਜਾਂ ਜਿਹੜੀ ਇੱਕ ਲੜਾਈ ਸੀ, ਉਸ ਲੜਾਈ ਨੂੰ ਅੱਜ ਇੱਥੇ ਅੱਗੇ ਵਧਦਿਆਂ ਦੇਖਦਿਆਂ ਤੁਸੀਂ ਕੀ ਫੀਲ ਕਰ ਰਹੇ ਹੋ? ਦੇਖੋ, ਜਿਸ ਲੜਾਈ ਕਰਕੇ ਉਹ ਆਪਣੇ ਕੁਰਬਾਨੀਆਂ ਦੇ ਕੇ ਗਏ ਸ਼ਹੀਦਾਂ ਦੇ ਨਾਲ ਸਾਰਿਆਂ ਦੇ, ਉਹ ਉਹਨਾਂ ਦੇ ਸੁਪਨੇ ਤੇ ਪੂਰੇ ਨਹੀਂ ਹੋਏ। ਉਹਨਾਂ ਦੀ ਸੋਚ ਸੀ, ਜੋ ਉਹਨਾਂ ਦੀ ਖੁਆਇਸ਼ ਸੀ ਵੀ ਜਿਹੜਾ ਇੱਕ ਗਰੀਬ ਔਰ ਅਮੀਰ ਦਾ ਪਾੜਾ ਜਿਹੜਾ ਉਹ ਘੱਟ ਹੋਵੇ, ਉਹ ਸਗੋਂ ਵਧਿਆ। ਪਿਛਲੇ 70-72 ਸਾਲਾਂ 'ਚ ਵਧਿਆ। ਅੱਜ ਕਿਸਾਨੀ ਸੜਕਾਂ ਤੇ ਹੈ ਔਰ ਖ਼ਾਸ ਤੌਰ ਤੇ ਅਸੀਂ ਪਿਛਲੀ ਗੱਲ ਯਾਦ ਕਰੀਏ ਤੇ ਸਰਦਾਰ ਅਜੀਤ ਸਿੰਘ ਜੀ ਜਿਹੜੇ ਸਾਡੇ ਦਾਦਾ ਚਾਚਾ ਜੀ ਸੀਗੇ, ਉਹਨਾਂ ਨੇ ਪਗੜੀ ਸੰਭਾਲ ਜੱਟਾ ਮੁਹਿੰਮ ਚਲਾਈ। ਉਦੋਂ ਵੀ 3 ਕਾਨੂੰਨ ਬਣੇ। ਉਹ 3 ਕਾਨੂੰਨਾਂ ਵਾਸਤੇ ਜਿਹੜੇ ਜ਼ਿਮੀਂਦਾਰਾਂ ਦੇ ਅਗੇਂਸਟ ਸੀਗੇ, ਉਹਨਾਂ ਦੀ ਜ਼ਮੀਨਾਂ ਖੋਹਣ ਵਾਸਤੇ ਬਣਾਏ ਗਏ ਸੀ। ਉਹੀ ਕੁਝ ਹੋਣਾ ਹੈ। ਇਹ 1907 ਦੀ ਗੱਲ ਕਰ ਰਹੇ ਨੇ। 1907 'ਚ ਪਗੜੀ ਸੰਭਾਲ ਜੱਟਾ ਜਿਹੜੀ ਲਹਿਰ ਚੱਲੀ, ਚਾਚਾ ਅਜੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ, ਅਰਜਨ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ, ਉਹਦਾ ਜ਼ਿਕਰ ਕਰ ਰਹੇ ਨੇ। ਸੰਧੂ ਸਾਹਿਬ, ਤੁਸੀਂ ਉਹ ਲੜਾਈ ਤੇ ਇਹ ਲੜਾਈ 'ਚ ਕੀ ਫਰਕ ਫੀਲ ਕਰ ਰਹੇ ਹੋ? ਦੇਖੋ, ਫਰਕ ਇੰਨਾ ਕਿ ਉਸ ਵੇਲੇ ਉਹ ਅੰਗਰੇਜ਼ਾਂ ਨੇ ਕਾਨੂੰਨ ਬਣਾਏ ਸੀਗੇ ਔਰ ਅਲਟੀਮੇਟਲੀ ਉਹ 9 ਮਹੀਨੇ ਦੀ ਜਦੋਜਹਿਦ ਤੋਂ ਬਾਅਦ ਉਹ ਕਾਨੂੰਨ ਵਾਪਸ ਹੋਏ। ਉਹਨਾਂ ਨੂੰ ਸਰਦਾਰ ਅਜੀਤ ਸਿੰਘ ਨੂੰ, ਲਾਲਾ ਲਾਜਪਤ ਰਾਏ ਨੂੰ ਮਾਂਡਲੇ ਜੇਲ੍ਹ 'ਚ ਭੇਜਿਆ ਗਿਆ। ਉਸ ਤੋਂ ਇਹ ਮੁਹਿੰਮ ਉਸ ਵੇਲੇ ਜ਼ਿਆਦਾ ਤੇਜ਼ ਹੋ ਗਈ ਤੇ ਅਲਟੀਮੇਟਲੀ ਮਤਲਬ ਇਹ ਸਤੰਬਰ ਦੇ ਮਹੀਨੇ 'ਚ ਉਹ ਜਿਹੜੀ ਮੁਹਿੰਮ ਜਿਹੜੀ ਹੈ ਕਾਮਯਾਬ ਹੋਈ ਔਰ ਪਹਿਲੀ ਵਾਰੀ ਅੰਗਰੇਜ਼ ਸਰਕਾਰ ਨੇ ਆਪਣੇ ਬਣਾਏ ਕਾਨੂੰਨ ਜਿਹੜੇ ਉਹ ਵਾਪਸ ਲੈਣੇ ਪਏ। ਔਰ ਅੱਜ ਵੀ
ਕੋਈ ਬਹੁਤੀ ਗੱਲ ਇਹੋ ਜਿਹੀ ਨਹੀਂ ਹੈ ਕਿ ਇਹ ਵਾਪਸ ਨਹੀਂ ਹੋ ਸਕਦੇ। ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਕਿੰਨੀ ਕੁ ਇਹਨਾਂ ਦੀ ਸਾਂਝ ਹੈ, ਕਿੰਨੀ ਕੁ ਇਹਨਾਂ ਦੀ ਕਮਿਟਮੈਂਟਸ ਨੇ ਸਰਕਾਰ ਦੀਆਂ, ਜਿਸ ਕਰਕੇ ਇਹਨੂੰ ਅੱਗੇ ਵਧਾਈ ਜਾ ਰਹੇ ਨੇ। ਅਲਟੀਮੇਟਲੀ ਇਹ ਵਾਪਸ ਲੈਣੇ ਪੈਣੇ ਆ। ਕਿੰਨੀ ਦੇਰ ਬਾਅਦ ਕਰਦੇ ਨੇ, ਜਿਹੜੀਆਂ ਗੱਲਾਂ ਅੱਜ ਹੋ ਰਹੀਆਂ ਨੇ ਇਹ ਅਗਰ 2 ਮਹੀਨੇ 3 ਮਹੀਨੇ ਪਹਿਲੇ ਹੋ ਜਾਂਦੀਆਂ ਤਾਂ ਸ਼ਾਇਦ ਇੱਥੋਂ ਤੱਕ ਲੋਕਾਂ ਨੂੰ ਆਉਣਾ ਹੀ ਨਾ ਪੈਂਦਾ ਜੀ। ਤੁਸੀਂ ਹੁਣ ਜਦੋਂ ਆ ਰਹੇ ਹੋ, ਘੁੰਮ ਰਹੇ ਹੋ, ਦੇਖ ਰਹੇ ਹੋ ਸਾਰਾ ਕੁਝ, ਜਿਸ ਤਰ੍ਹਾਂ ਦਾ ਲੋਕਾਂ 'ਚ ਉਭਾਰ ਹੈ, ਲੜਾਈ ਭਾਵੇਂ ਕਿਸਾਨੀ ਦੀ ਹੈ ਪਰ ਜਿਵੇਂ ਆਮ ਲੋਕ ਇਹਦੇ 'ਚ ਸ਼ਾਮਲ ਹੋ ਰਹੇ ਹੈ, ਤੁਹਾਨੂੰ ਨਹੀਂ ਲੱਗਦਾ ਕਿ ਇਹ ਲੜਾਈ ਕੇਵਲ ਕਿਸਾਨੀ ਦੀ ਨਾ ਰਹਿ ਕੇ ਹਰ ਆਮ ਬੰਦੇ ਦੀ ਹੋ ਗਈ, ਹਰ ਆਮ ਭਾਰਤੀ ਦੀ ਹੋ ਗਈ? ਦੇਖੋ, ਇਹ ਜਿਹੜਾ ਕਿਸਾਨੀ ਤੇ ਸਾਰਾ ਹਿੰਦੁਸਤਾਨ ਦਾ ਇੱਕ ਕਾਰੋਬਾਰ ਹੈ। ਹਰ ਆਦਮੀ ਨੇ ਰੋਟੀ ਖਾਣੀ ਹੈ ਔਰ ਇਹ ਅਲਟੀਮੇਟਲੀ ਇਫੈਕਟ ਜਿਹੜਾ ਹਰ ਬੰਦੇ ਨੂੰ ਪੈਣਾ ਹੈ। ਅੱਜ ਹੁਣੇ ਤੋਂ ਜਿਹੜਾ ਸ਼ੁਰੂ ਹੋ ਗਿਆ 1800-1900 ਰੁਪਇਆ ਲੈ ਕੇ 5000 ਰੁਪਏ ਨੂੰ ਵੇਚ ਰਹੇ ਨੇ, 50 ਰੁਪਏ ਕਿਲੋ ਹੁਣੇ ਵਿਕਣੇ ਸ਼ੁਰੂ ਹੋ ਗਿਆ। ਤੇ ਆਉਣ ਵਾਲੇ ਟਾਈਮ 'ਚ ਜੇ ਨਾ ਕਿਤੇ ਮੋਨੋਪੋਲੀ ਹੋ ਗਈ ਤੇ ਇਹਦੇ 100-150 ਰੁਪਏ ਕਿਲੋ ਆਟਾ ਵਿਕੂਗਾ। ਤੁਸੀਂ ਦੱਸਿਆ ਕਿ ਅੰਗਰੇਜ਼ ਸਰਕਾਰ ਨੂੰ 9 ਮਹੀਨੇ ਬਾਅਦ ਵਾਪਸ ਲੈਣੇ ਪਏ ਸੀ ਕਾਨੂੰਨ। ਕੀ ਇਹ ਸਰਕਾਰ ਅੰਗਰੇਜ਼ ਸਰਕਾਰ ਤੋਂ ਵੀ ਜ਼ਿਆਦਾ ਜ਼ਾਲਮ ਤੇ ਨਿਰਦਈ ਹੈ? ਲੋਕ ਇੰਨੇ ਸਰਦੀ ਦੇ ਵਿੱਚ, ਬਾਰਿਸ਼ ਦੇ ਵਿੱਚ, ਬੜੀ ਮੁਸ਼ਕਲ ਦੇ ਵਿੱਚ ਇੱਥੇ ਆਪਣੀ ਲੜਾਈ ਲੜ ਰਹੇ ਆ ਤੇ ਸਰਕਾਰ ਸੁਣ ਨਹੀਂ ਰਹੀ। ਦੇਖੋ, ਸਰਕਾਰ ਨਾ ਬਿਲਕੁਲ ਸੁੰਨ ਹੋਈ ਬੈਠੀ ਹੈ। ਉਹ ਉਹਨਾਂ ਨੂੰ ਪਿਛਲੇ 6 ਸਾਲ 'ਚ ਕਿਸੇ ਨੇ ਰੋਕਿਆ ਹੀ ਨਹੀਂ। ਜੋ ਵੀ ਉਹ ਕੰਮ ਕਰੀ ਗਏ ਨੇ, ਜੋ ਸੰਵਿਧਾਨ 'ਚ ਸੰਸ਼ੋਧਨ ਕਰੀ ਗਏ ਨੇ, 370 ਕਹਿ ਲਓ, ਨੋਟਬੰਦੀ ਕਹਿ ਲਓ, GST ਕਹਿ ਲਓ, ਪੈਟਰੋਲ ਦੀ ਕੀਮਤ ਇੰਨੇ ਵਧਾਤੀ, ਇਹਦੇ ਪਿੱਛੇ ਵੀ ਇੱਕ ਉਹੀ ਸੋਚ ਹੈਗੀ ਹੈ ਕਿ ਅੱਜ ਇੰਟਰਨੈਸ਼ਨਲ ਰੇਟ ਜਿਹੜੇ ਘੱਟ ਨੇ ਤੇਲ ਦੇ ਔਰ ਇਹ ਵਧਾਈ ਜਾ ਰਹੇ ਨੇ ਇਸ ਵਾਸਤੇ ਕਿ ਅਡਾਨੀ ਅੰਬਾਨੀ ਨੂੰ ਫਾਇਦਾ ਹੋਵੇ। ਉਹਨਾਂ ਦਾ ਜਿਹੜੇ ਇੰਨੇ ਸਾਲ ਪੈਟਰੋਲ ਪੰਪ ਉਹਨਾਂ ਦੇ ਬੰਦ ਪਏ ਰਹੇ ਔਰ ਸਿਰਫ ਇਹ ਸਰਕਾਰ ਆਉਣ ਤੋਂ ਬਾਅਦ ਇਹਨਾਂ ਨੇ ਗੌਰਮੈਂਟ ਨੇ ਲੇਵੀ ਵਧਾਉਣੀ ਸ਼ੁਰੂ ਕਰਤੀ ਤਾਂ ਕਿ ਉਹਨਾਂ ਦੇ ਮੁਕਾਬਲੇ 'ਤੇ ਰੇਟ ਆ ਜਾਣ। ਔਰ ਜਿੰਨੇ ਵੱਡੇ ਕੰਟਰੈਕਟਰ ਸੀਗੇ, ਜੋ ਕੰਟਰੈਕਟ ਸੀਗੇ ਡੀਜ਼ਲ ਦੇ ਵੀ, ਮਤਲਬ ਈਵਨ ਰੇਲਵੇ ਦੇ ਜਿਹੜਾ ਡੀਜ਼ਲ ਨੂੰ ਸਪਲਾਈ ਸੀ ਉਹ ਵੀ ਅੱਜ ਰਿਲਾਇੰਸ ਕਰ ਰਿਹਾ ਹੈ। ਦੁਨੀਆ ਭਰ ਦੇ ਪੰਜਾਬੀ ਤੁਹਾਨੂੰ ਇਸ ਵੇਲੇ ਸੁਣ ਰਹੇ ਹੈ। ਤੁਸੀਂ ਆਖਰੀ ਗੱਲ ਕੀ ਕਹਿਣਾ ਚਾਹੁੰਦੇ ਹੋ? ਕੋਈ ਖਾਸ ਗੱਲ, ਕੋਈ ਸੁਨੇਹਾ ਭਗਤ ਸਿੰਘ ਹੋਰਾਂ ਦੇ ਹਵਾਲੇ ਨਾਲ? ਦੇਖੋ, ਇਹ ਲੜਾਈ ਜਿਹੜੀ ਹੈ ਇਹ ਲੰਬੀ ਹੋ ਸਕਦੀ ਹੈ ਪਰ ਸਾਨੂੰ ਸਹਿਣ ਸ਼ਕਤੀ ਨਾਲ ਇੱਕ ਜੋਸ਼ ਨੂੰ ਕੰਟਰੋਲ ਕਰਕੇ ਲੜਨਾ ਚਾਹੀਦਾ ਹੈ ਔਰ ਲੜਾਈ ਅਲਟੀਮੇਟਲੀ ਜਿੱਤੀ ਜਾਏਗੀ। ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਕਿਤੇ ਨਾ ਕਿਤੇ ਖਿਲਾਲ ਪਵੇ, ਕੋਈ ਲੜਾਈ ਝਗੜੇ ਹੋਣ ਤੇ ਜਿਸ ਕਰਕੇ ਜਿਹੜਾ ਅੰਦੋਲਨ ਜਿਹੜਾ ਉਹ ਫੇਲ ਹੋ ਜਾਏ। ਸਾਨੂੰ ਇਹ ਆਪਣੇ ਆਪ ਨੂੰ, ਨੌਜਵਾਨਾਂ ਨੂੰ ਖਾਸ ਤੌਰ 'ਤੇ ਕੰਟਰੋਲ ਰੱਖ ਕੇ ਇਸ ਮੁਹਿੰਮ ਨੂੰ ਅੱਗੇ ਵਧਾਉਣਾ ਚਾਹੀਦਾ। ਬਹੁਤ ਮਿਹਰਬਾਨੀ। ਅਵੈਧ ਸੰਧੂ ਸਾਡੇ ਨਾਲ ਸੀ, ਸ਼ਹੀਦ ਆਜ਼ਮ ਸਰ ਭਗਤ ਸਿੰਘ ਹੋਰਾਂ ਦੇ ਭਤੀਜੇ ਸਰਦਾਰ ਕੁਲਵੀਰ ਸਿੰਘ ਹੋਰਾਂ ਦੇ ਬੇਟੇ। ਇਹਨਾਂ ਨੇ ਬੜੀਆਂ ਖੂਬਸੂਰਤ ਗੱਲਾਂ ਕਹੀਆਂ ਤੇ ਇਹ ਲਾਜ਼ਮੀ ਤੌਰ ਦੇ ਉੱਤੇ ਜਿਹੜੀ ਇਹਨਾਂ ਦੀ ਉਮੀਦ ਹੈ ਕਿ ਅੰਦੋਲਨ ਜਿੱਤਿਆ ਜਾਏਗਾ। ਸਿਰਫ ਸੰਜਮ ਰੱਖਣ ਦੀ ਜ਼ਰੂਰਤ ਹੈ, ਅਨੁਸ਼ਾਸਨ ਰੱਖਣ ਦੀ ਜ਼ਰੂਰਤ ਹੈ ਤੇ ਕਿਸਾਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ 'ਤੇ ਭਰੋਸਾ ਰੱਖਣ ਦੀ ਜ਼ਰੂਰਤ ਹੈ। ਮੈਂ ਸੁਸ਼ੀਲ ਦੋਸਾਂਝ, ਮੇਰੇ ਨਾਲ ਕੈਮਰੇ ਤੇ ਕਮਲ ਦੋਸਾਂਝ। ਮੈਂ ਕੁੰਡਲੀ ਸਿੰਘੂ ਬਾਰਡਰ ਤੋਂ ਸੁਸ਼ੀਲ ਦੋਸਾਂਝ। ਇਸ ਵਕਤ ਜਿੱਥੇ ਅਸੀਂ ਖੜੇ ਹਾਂ, ਕਮਲ ਦੋਸਾਂਝ ਹੋਰੀ ਦਿਖਾਉਣਗੇ ਕਿੰਨੇ ਹਾਲਾਤ ਨੇ, ਜਿਹੜਾ ਮੀਂਹ ਪਿਆ ਉਹਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਕੁਝ ਟਰਾਲੀਆਂ ਇਕੱਠੀਆਂ ਨੇ ਇੱਥੇ, ਉਹਨਾਂ 'ਚ ਕਿਵੇਂ ਇਹ ਸਾਡੇ ਕਿਸਾਨ ਵੀਰ ਰਹਿ ਰਹੇ ਨੇ, ਕਿਵੇਂ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿੰਨੀ ਮੁਸੀਬਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ। ਕੁਝ ਕਿਸਾਨ ਨੇ ਸਾਡੇ ਨਾਲ, ਇਹਨਾਂ ਨਾਲ ਗੱਲਬਾਤ ਵੀ ਆਪਾਂ ਕਰਾਂਗੇ। ਸੋ ਆਪਣਾ ਕਿਹੜਾ ਪਿੰਡ ਹੈ ਜੀ? ਮੇਰਾ ਪਿੰਡ ਭਾਮੀ ਹੈ ਜੀ, ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਹੈ ਜੀ। ਤੁਸੀਂ ਕਦੋਂ ਤੋਂ ਆਏ ਉੱਥੇ? ਮੈਂ 26 ਤਰੀਕ ਨੂੰ ਅਸੀਂ ਆਏ ਸੀ ਜੀ, 27 ਤਰੀਕ ਨੂੰ ਇੱਧਰ ਪਹੁੰਚੇ ਸੀ। ਮੁੜੇ ਨਹੀਂ ਪਿੰਡ ਪਏ? ਨਹੀਂ ਜੀ, ਅਸੀਂ ਪਿੰਡ ਜਾ ਆਏ, ਦੁਬਾਰਾ ਆਏ ਆ ਫਿਰ। ਹੁਣ ਟਰੈਕਟਰ ਟਰਾਲੀ ਇੱਥੇ ਹੀ ਆ। ਟਰੈਕਟਰ ਟਰਾਲੀ ਇੱਥੇ ਆ। ਇਹ ਕਹਿੰਦੇ ਆ ਵੀ ਇਹ ਇੱਕ ਵਾਰੀ ਜਾ ਆਏ ਆ ਫਿਰ ਆ ਗਏ। ਇਹ ਇੱਦਾਂ ਹੀ ਚੱਲ ਰਿਹਾ ਇੱਥੇ। ਬਹੁਤ ਸਾਰੇ ਸਾਥੀ ਆ ਜਾਂਦੇ ਆ, ਬਹੁਤ ਸਾਰੇ ਸਾਥੀ ਜਿਹੜੇ ਆ 2 ਦਿਨ ਲਈ ਜਾਂਦੇ ਆ, ਮੁੜ ਕੇ ਫਿਰ ਆ ਜਾਂਦੇ ਆ। ਆ ਜਿਹੜਾ 4 ਦਿਨ ਤੋਂ ਮੌਸਮ ਬਦਲਿਆ ਉਹਦੇ 'ਚ ਤੁਸੀਂ, ਮੈਂ ਦੇਖ ਰਿਹਾ ਸੀ ਕਿੰਨੇ ਮੁਸ਼ਕਲ ਹਾਲਾਤ ਬਣੇ ਹੋਏ ਨੇ ਹਰ ਪਾਸੇ, ਤੇ ਕਿਵੇਂ ਟਾਕਰਾ ਕੀਤਾ ਇਸ ਕੁਦਰਤ ਦਾ, ਜਿਹੜਾ ਇਹ ਕੁਦਰਤ ਨੇ ਜਿਵੇਂ ਜਿਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ, ਇਹਨੂੰ ਕਿੱਦਾਂ ਤੁਸੀਂ ਆ 4 ਦਿਨ ਤੋਂ ਇੱਥੇ ਰਹਿ ਰਹੇ ਹੋ? ਅਸੀਂ ਜੀ ਕੁਦਰਤ ਦੀ ਜਿਹੜੀ ਖੇਲ ਹੈ ਇਹਨੂੰ ਅਸੀਂ ਬੜੇ ਚੰਗੇ ਢੰਗ ਨਾਲ ਉਹ ਕਰ ਰਹੇ ਹਾਂ ਜੀ, ਫੀਲ ਕਰ। ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ, ਜਿੰਨਾ ਮਰਜ਼ੀ ਮੀਂਹ ਝੱਖੜ ਜੋ ਮਰਜ਼ੀ ਆਵੇ, ਲੇਕਿਨ ਅਸੀਂ ਆਹ ਮੋਰਚਾ ਜਿੱਤ ਕੇ ਹੀ ਜਾਣਾ ਜੀ। ਇਹ ਕਹਿੰਦੇ ਆ ਜਿੰਨਾ ਮਰਜ਼ੀ ਮੀਂਹ ਆ ਜਾਵੇ, ਝੱਖੜ ਆ ਜਾਵੇ, ਪਰ ਜਿਹੜਾ ਵੱਡਾ ਝੱਖੜ ਨਰਿੰਦਰ ਮੋਦੀ ਦੀ ਸਰਕਾਰ ਨੇ ਇਹਨਾਂ ਦੇ ਸਾਹਮਣੇ ਲਿਆਂਦਾ ਹੋਇਆ 3 ਖੇਤੀ ਕਾਨੂੰਨਾਂ ਦਾ ਤੇ MSP ਦਾ ਜਿਹੜਾ ਗਰੰਟੀ ਕਾਨੂੰਨ ਬਣਾਉਣਾ, ਉਹ ਲੈ ਕੇ ਹੀ ਜਾਣਗੇ ਇੱਥੋਂ। ਇਹਨਾਂ ਦਾ ਕਹਿਣਾ ਇਹ ਹੈ। ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਜੀ, ਪਿੰਡ ਭਾਮੀਆਂ। ਕੀ ਨਾਂ ਤੁਹਾਡਾ? ਅਮਰਜੀਤ ਸਿੰਘ ਸਾਬਕਾ ਸਰਪੰਚ। ਕੀ ਕਹਿਣਾ ਚਾਹੁੰਦੇ ਹੋ ਸਰਪੰਚ ਸਾਹਿਬ? ਅਸੀਂ ਤਾਂ ਜੀ ਇਹ ਜਿਹੜੇ ਕਾਲੇ ਕਾਨੂੰਨ ਆ ਤਿੰਨੇ, ਇਹ ਰੱਦ ਕਰਾ ਕੇ ਹੀ ਜਾਵਾਂਗੇ, ਨਹੀਂ ਪਿੰਡ ਨਹੀਂ ਜਾਂਦੇ, ਇੱਥੇ ਹੀ ਰਹਾਂਗੇ। ਚਾਹੇ 6 ਮਹੀਨੇ ਰਹਿਣਾ ਪਵੇ,
ਚਾਹੇ ਸਾਰ ਰਹਿਣਾ ਪਵੇ। ਜਿੱਦਣ ਇਹ ਵਾਪਸ ਲਊਗਾ, ਰੱਦ ਕਰੂਗਾ, ਉਦਾਂ ਹੀ ਜਾਵਾਂਗੇ, ਨਹੀਂ ਜਾਂਦੇ ਨਹੀਂ। ਪਿੱਛੋਂ ਜਿਹੜੀ ਤੁਹਾਡਾ ਘਰ ਦਾ ਸਾਰਾ ਮਾਲ ਡੰਗਰ ਆ ਜਾਂ ਖੇਤੀ ਹੈ ਉਹ ਕਿੱਦਾਂ ਚੱਲ ਰਹੀ ਹੈ? ਘਰਾਂ 'ਚ ਹੈਗਾ, ਭਰਾ ਹੈਗਾ, ਨੌਕਰ ਹੈਗੇ, ਸਾਰਾ ਉਹਦਾ ਚੱਲਦਾ, ਪਿੱਛੇ ਕੋਈ ਨਹੀਂ। ਇੱਕ ਦੂਏ ਨਾਲ ਸਾਂਝ ਭਾਈ ਬਣਾ ਕੇ ਅਸੀਂ ਆਪਣਾ ਕੰਮ ਚਲਾਈ ਜਾਂਦੇ। ਜਾਂ ਟਰੈਕਟਰ ਨਹੀਂ ਕਿਸੇ ਦਾ ਇੱਥੇ ਫਸਿਆ ਵਾ, ਉਹਨੂੰ ਉੱਥੇ ਪਿੰਡ ਟਰੈਕਟਰ ਦੇ ਦਿੰਦੇ ਆ, ਸਾਰਾ ਰਲ ਮਿਲ ਕੇ ਕੰਮ ਕਰ ਦਿੰਦੇ ਆ ਜੀ। ਇਹਨਾਂ ਦਾ ਕਹਿਣਾ ਇਹ ਹੈ ਕਿ ਰਲ ਮਿਲ ਕੇ ਸਾਰਾ ਕੰਮ ਚੱਲ ਰਿਹਾ, ਪਰ ਇਹ ਅੰਦੋਲਨ ਜਿਸ ਸਿਖਰ ਤੇ ਪਹੁੰਚ ਗਿਆ, ਇਸ ਅੰਦੋਲਨ ਦੀ ਜਿੱਤ ਦੇ ਵਿੱਚ ਹੀ ਇਹ ਕਹਿੰਦੇ ਆ ਕਿ ਸਾਡਾ ਜੀਵਨ ਜੁੜਿਆ ਹੋਇਆ। ਤੁਸੀਂ ਜੀ ਪ੍ਰਧਾਨ ਜੀ ਕਿੱਥੋਂ? ਭਾਮਿਆਂ ਤੋਂ। ਕੀ ਤੁਹਾਡੇ ਅਹਿਸਾਸ ਮੰਨਦੇ? ਸਰਕਾਰ ਮੰਨ ਨਹੀਂ ਰਹੀ, ਹਾਲੇ ਵੀ ਤਰੀਕ ਤੇ ਤਰੀਕ ਪਾਈ ਜਾਂਦੀ ਹੈ, ਕੀ ਹੋਣ ਜਾ ਰਿਹਾ ਅੱਗੇ? ਪਰਮਾਤਮਾ ਨੇ ਸਭ ਕੁਝ ਸੁੱਧ ਕਰਨਾ ਹੈ। ਅੱਛਾ ਜੀ। ਜੱਟਾਂ ਦੇ ਹੱਕ 'ਚ ਕਰਨਾ ਹੈ। ਠੀਕ ਹੈ। ਕਿਉਂ ਇਹ ਸੱਚੀ ਕੌਮ ਹੈ। ਝੂਠਿਆਂ ਦਾ ਅਸੀਂ ਮਤਲਬ ਪਿੱਠ ਲਵਾ ਕੇ ਜਾਏਂਗੇ। ਅੱਛਾ। ਤੇ ਆ ਜਿਹੜਾ ਮੌਸਮ ਦੀ ਖਰਾਬੀ ਹੋਈ ਹੈ ਇਹਦੇ ਨਾਲ ਤੁਹਾਨੂੰ ਤਾਂ ਅਸੀਂ ਰਹਿੰਦੇ ਹੀ ਪਾਣੀ 'ਚ ਹੈ, ਜੀਰੀਆਂ ਲਾਉਨੇ ਆ, ਪਾਣੀ 'ਚ ਰਹਿੰਦੇ ਆ, ਸਾਨੂੰ ਕੋਈ ਫਰਕ ਨਹੀਂ ਹੈਗਾ ਮੌਸਮ ਦਾ। ਠੀਕ ਹੈ। ਧੁੱਪ ਹੋਵੇ ਚਾਹੇ ਮੀਂਹ ਹੋਵੇ, ਕੁਛ ਹੋਵੇ, ਠੀਕ ਹੈ, ਸਾਡੇ ਵਾਸਤੇ ਬਰਾਬਰ ਹੈ। ਕੁਦਰਤ ਨੇ ਜੋ ਦਿੱਤਾ ਹੈ ਅਸੀਂ ਖੜਾਏ ਹੋਈ ਇਸ ਜਗ੍ਹਾ ਤੇ ਹਾਂ। ਇਹਨਾਂ ਦਾ ਕਹਿਣਾ ਇਹ ਹੈ ਕਿ ਸਾਡੇ ਲਈ ਤਾਂ ਇਹ ਸਧਾਰਨ ਗੱਲਾਂ ਨੇ ਕਿ ਜਿਵੇਂ ਖੇਤਾਂ ਦੇ ਵਿੱਚ ਕੰਮ ਕਰਦੇ ਨੇ, ਦਿਨ ਰਾਤ ਕੰਮ ਕਰਦੇ ਨੇ, ਉੱਥੇ ਇੱਦਾਂ ਦੀਆਂ ਮੁਸੀਬਤਾਂ ਨਾਲ ਦੋ ਚਾਰ ਹੁੰਦੇ ਹੀ ਰਹਿੰਦੇ ਨੇ। ਤੁਸੀਂ ਨੌਜਵਾਨ ਹੋ, ਮੁਕਾਬਲਤਨ ਇਹ ਸਾਡੇ ਬਜ਼ੁਰਗ ਸੀ, ਤੇ ਤੁਸੀਂ ਵੀ ਕਾਫੀ ਦਿਨਾਂ ਤੋਂ ਇੱਥੇ ਡਟੇ ਹੋਏ ਹੋ। ਤੇ ਕੀ ਤੁਹਾਡੇ ਹੁਣ ਲੱਗਦਾ ਤੁਹਾਨੂੰ ਕੀ ਆ ਵੀ ਨਰਿੰਦਰ ਮੋਦੀ ਸਰਕਾਰ ਹਾਲੇ ਮੰਨ ਨਹੀਂ ਰਹੀ, ਤਰੀਕਾਂ ਤੇ ਤਰੀਕਾਂ ਪਾਈ ਜਾਂਦੀ ਹੈ? ਨਹੀਂ, ਅਸੀਂ ਕਰਾ ਕੇ ਜਾਵਾਂਗੇ ਜੀ, ਜਿੰਨਾ ਤੱਕ ਕਰਦੇ ਨਹੀਂ ਜੀ। ਅੱਛਾ। ਹਾਂਜੀ, ਉਹਨਾਂ ਤੱਕ ਬੈਠਾਂਗੇ, ਕਰਾ ਕੇ ਹੀ ਵਾਪਸ ਮੁੜਾਂਗੇ ਜੀ। ਅਸੀਂ ਕਰਾ ਕੇ ਵਾਪਸ ਮੁੜਨਾ ਹੈ, ਪਰ ਜੇ ਨਰਿੰਦਰ ਮੋਦੀ ਦੀ ਸਰਕਾਰ ਕੁਝ ਸਖਤੀ ਕਰਨ ਤੇ ਆ ਜਾਂਦੀ ਹੈ ਫਿਰ ਵੀ ਅਸੀਂ ਚੱਲਾਂਗੇ ਜੀ, ਪੂਰੇ ਜੀ ਐਕਣੇ ਚੱਲਾਂਗੇ, ਬੈਠੇ ਜੀ। ਸ਼ਾਂਤਮਈ ਨਾਲ ਸਖਤੀ ਚੱਲਾਂਗੇ ਇਹਦੀ, ਜੋ ਮਰਜ਼ੀ ਚਾਹੇ ਤਸ਼ੱਦਦ ਕਰ ਲਵੇ, ਤਾਂ ਵੀ ਅਸੀਂ ਵਾਪਸ ਨਹੀਂ ਜਾਂਦੇ। ਕਰਕੇ ਜਾਵਾਂਗੇ ਜੀ। ਕਰਕੇ ਜਾਓਗੇ ਤੁਸੀਂ। ਤੇ ਇਹਨਾਂ ਨੂੰ ਲੱਗਦਾ ਇਹ ਆ ਵੀ ਜੇ ਉਹ ਸਖਤੀ ਵੀ ਸਰਕਾਰ ਕਰੇਗੀ ਉਹਨੂੰ ਵੀ ਝੱਲਣ ਵਾਸਤੇ ਤਿਆਰ ਨੇ, ਤੇ ਇਹਨਾਂ ਨੂੰ ਲੱਗਦਾ ਇਹ ਮੌਕਾ ਐਡਾ ਵਧੀਆ ਆ ਵੀ ਜਿੱਦਾਂ ਦਾ ਅੰਦੋਲਨ ਸਿਖਰ ਤੇ ਪਹੁੰਚ ਗਿਆ। ਤੁਸੀਂ ਸਰਦਾਰ ਸਾਹਿਬ ਕਿੱਥੇ ਹੋ? ਅਸੀਂ ਜ਼ਿਲ੍ਹਾ ਕਪੂਰਥਲਾ ਤੋਂ ਆਏ। ਕਿਹੜਾ ਪਿੰਡ ਆਪਣਾ? ਪਿੰਡ ਨੂਰੋਵਾਲਾ ਜੀ। ਤੇ ਤੁਸੀਂ ਕਿਸੇ ਜਥੇਬੰਦੀ ਨਾਲ ਜੁੜੇ ਹੋ? ਜਥੇਬੰਦੀ ਅਸੀਂ ਤਾਂ ਕਿਸਾਨ ਆ ਜੀ। ਕਿਸਾਨ ਵੈਸੇ ਕਿਸਾਨਾਂ ਦੀ ਜਥੇਬੰਦੀ ਹੁੰਦੀ ਆ ਹਮੇਸ਼ਾ ਜੀ। ਕਿਸਾਨ ਏਕਤਾ ਹੋ ਗਈ ਆ, ਹਰ ਇੱਕ ਕਿਸਾਨ ਇੱਕ ਦੂਜੇ ਨਾਲ ਮੋਢਾ ਲਾਏ ਖੜਾ ਵਾ, ਕਿਉਂਕਿ ਨੁਕਸਾਨ ਸਾਡਾ ਜਿਹੜਾ ਵਾ ਹੱਦੋਂ ਵੱਧ ਸੀਗਾ, ਇਸ ਕਰਕੇ ਹਰ ਇੱਕ ਕਿਸਾਨ ਆਪਣੇ ਘਰਾਂ ਤੋਂ ਬਾਹਰ ਨਿਕਲ ਆਇਆ ਵਾ। ਤੁਸੀਂ ਇੱਥੇ ਜਦੋਂ ਦੇਖ ਰਹੇ ਹੋ ਸਾਰਾ ਕੁਝ ਬਰਦਾਸ਼ਤ ਵੀ ਕਰ ਰਹੇ ਹੋ, ਜਿਹੜਾ ਇਲਾਕਾ ਆ ਇਹ ਸਾਰਾ ਹਰਿਆਣੇ ਦਾ ਪੈਂਦਾ। ਇੱਥੇ ਹਰਿਆਣੇ ਦੇ ਲੋਕਾਂ ਦੀਆਂ ਫੈਕਟਰੀਆਂ ਆ, ਦੁਕਾਨਾਂ ਆ, ਉਹਨਾਂ ਦਾ ਵੀ ਬੜਾ ਨੁਕਸਾਨ ਹੋ ਰਿਹਾ ਹੋਊਗਾ। ਉਹਦੇ ਬਾਵਜੂਦ ਹਰਿਆਣੇ ਦੇ ਭਰਾ ਜਿਹੜੇ ਆ ਤੁਹਾਡੇ ਨਾਲ ਡਟੇ ਹੋਏ ਆ। ਬਿਲਕੁਲ ਜੀ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਦਾ ਕੀਤਾ ਤੁਸੀਂ ਦੇ ਨਹੀਂ ਸਕਦੇ, ਬਹੁਤ ਉਹਨਾਂ ਦਾ ਸਹਿਯੋਗ ਆ। ਹਰ ਇੱਕ ਨੇ ਆਪਣੇ ਬੂਹੇ ਖੋਲ੍ਹੇ ਹੋਏ ਆ, ਹਰ ਆਪਣੇ ਮੌਲ ਖੋਲ੍ਹ ਦਿੱਤੇ ਆ। ਹਰ ਆ ਰਹੀ ਆ, ਦੁੱਧ ਪਾਣੀ ਖੁੱਲ੍ਹਾ ਲੰਗਰ ਚੱਲ ਰਹੇ ਨੇ। ਯਾਨੀ ਹਰਿਆਣੇ ਵਾਲੇ ਭਰਾ ਵੀ ਟੱਬਰ ਜਿੰਨੇ ਵੀ ਆ ਉਹ ਤੁਹਾਡੇ ਲਈ ਰਾਸ਼ਨ ਪਾਣੀ ਦਾ ਉਹ ਵੀ ਪ੍ਰਬੰਧ ਕਰ? ਆਹ ਪ੍ਰਬੰਧ ਉਹਨਾਂ ਨੇ ਕੀਤੇ ਹੋਏ ਨੇ। ਅੱਛਾ। ਨਦੀਆਂ ਬਾਈਆਂ ਦੁੱਧ ਦੀਆਂ ਸਬਜ਼ੀ ਜੋ ਹੋ ਗਿਆ ਜੀ। ਇਸ ਮਸਲੇ ਤੇ ਇੱਕ ਇੰਡੀਆ ਜਿਹੜਾ ਇੱਕ ਹੋ ਗਿਆ ਵਾ। ਹਰ ਇੱਕ ਬੰਦਾ ਆਪਣੀ ਜਿਹੜੀ ਆ ਉਹ ਇੱਜ਼ਤ ਇਹਦੇ 'ਚ ਸਮਝਦਾ, ਮੇਰੀ ਇੱਜ਼ਤ ਇਹਦੇ 'ਚ ਹੀ ਆ, ਮੈਂ ਕਿਸਾਨ ਦੇ ਨਾਲ ਜਾਣਾ। ਆ ਪਿੱਛੇ ਕੀ ਹੋਇਆ ਵੀ ਜਾਣਬੁੱਝ ਕੇ ਮਨੋਹਰ ਲਾਲ ਖੱਟਰ ਨੇ ਇੱਕ ਵਾਰ ਫੇਰ ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਚੱਕਤਾ, ਤੇ ਹਰਿਆਣੇ ਵਾਲਿਆਂ ਨੂੰ ਉਹਨਾਂ ਨੇ ਉਕਸਾਉਣ ਦੀ ਕੋਸ਼ਿਸ਼ ਕੀਤੀ ਵੀ ਪੰਜਾਬ ਤੋਂ ਪਾਣੀ ਮੰਗੋ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹ ਜੁਮਲੇਬਾਜ਼ੀ ਜੀ, ਜੋ ਗਵਰਨਮੈਂਟਾਂ ਸ਼ੁਰੂ ਤੋਂ ਕਰਦੇ ਰਹੀਆਂ, ਡਰਾਮੇਬਾਜ਼ੀ ਆ। ਹਾਂ, ਇਹ ਡਰਾਮੇਬਾਜ਼ੀ ਆ, ਔਰ ਕਿਸਾਨ ਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂਗਾ। ਕਿਸਾਨ ਸਾਰੇ ਇਕੱਠੇ ਆ, ਏਕਤਾ ਵਾ। ਇਹਨਾਂ ਦਾ ਭਾਵ ਅਰਥ ਇਹ ਆ ਵੀ ਜੇ ਜ਼ਮੀਨ ਬਚੇਗੀ ਤਾਂ ਹੀ ਪਾਣੀ ਦੀ ਲੋੜ ਪਏਗੀ। ਤੇ ਦੂਜੀ ਗੱਲ, ਤੁਸੀਂ ਸਰਦਾਰ ਸਾਹਿਬ ਤੁਸੀਂ ਕਿੱਥੋਂ ਆਏ ਹੋ? ਤੇ ਕਪੂਰਥਲਾ ਤੋਂ, ਪਿੰਡ ਮੰਗੂਪੁਰ ਤੋਂ ਆਏ ਆ ਜੀ। ਮੰਗੂਪੁਰ ਤੋਂ? ਹਾਂਜੀ। ਤੇ ਪਿੰਡੋਂ ਕਿੰਨੇ ਸਾਥੀ ਆਏ ਤੁਹਾਡੇ? ਅਸੀਂ 15 ਜਣੇ ਆਏ ਆ ਜੀ। ਅੱਛਾ। ਹਾਂਜੀ, ਸਾਡਾ ਜਥਾ ਵਾਰੋ ਵਾਰੀ ਮਤਲਬ ਹਫਤੇ ਬਾਅਦ ਤੁਰੇ ਆਉਂਦੇ ਆ ਜੀ, ਚੇਂਜ ਹੋ ਕੇ। ਅੱਛਾ। ਹਾਂਜੀ, ਪੱਕਾ ਡੇਰਾ ਲਾਇਆ, ਬੱਸ ਖੜੀ ਆ, 15 ਚੱਲ ਜਾਣੇ ਜੀ, 15 ਜਣੇ ਉਹ ਤਿਆਰ ਬੈਠੇ ਆ ਜੀ। ਹੌਸਲੇ ਡਿੱਗਦੇ ਤਾਂ ਨਹੀਂ? ਨਾ ਜੀ, ਨਾ ਜੀ, ਨਾ, ਹੌਸਲੇ ਨਹੀਂ ਡਿੱਗਦੇ, ਬਿਲਕੁਲ ਕੋਈ ਨਹੀਂ ਡਿੱਗਦੇ, ਸਭ ਚੜ੍ਹਦੀ ਕਲਾ ਜੀ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਤੁਹਾਨੂੰ ਮੋਦੀ ਸਰਕਾਰ ਮੁਰਦਾਬਾਦ, ਬੋਲੇ ਸੋ ਨਿਹਾਲ। ਤੁਹਾਨੂੰ ਜਿਹੜਾ ਤੁਹਾਡੇ ਜੈਕਾਰੇ ਦੱਸਦੇ ਆ ਕਿ ਤੁਹਾਡੇ ਹੌਸਲੇ ਬੁਲੰਦ ਹੈ, ਤੁਹਾਨੂੰ ਆਪਣੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਯਕੀਨ ਹੈ? ਬਿਲਕੁਲ ਪੂਰਾ ਯਕੀਨ ਆ ਜੀ, ਉਹਨਾਂ ਦੇ ਨਾਲ ਅਸੀਂ ਬਿਲਕੁਲ ਇੱਕ ਨਾ ਇੱਕ ਲਾ ਖੜੇ ਆ। ਜੇ ਉਹ ਕਹਿਣਗੇ ਇੱਥੇ ਬੈਠੋ ਇੱਥੇ, ਜੇ ਕਹਿਣਗੇ ਬਾਰਡਰ ਤੋਂ ਕ੍ਰਾਸ ਕਰਕੇ ਦਿੱਲੀ ਚਲੋ, ਬਿਲਕੁਲ ਜਾਵਾਂਗੇ ਜੀ। 26 ਜਨਵਰੀ ਦੀ ਕੀ ਤਿਆਰੀ ਹੈ?
26 ਜਨਵਰੀ ਨਹੀਂ ਗਵਰਨਮੈਂਟ ਮੰਨਦੀ ਤੇ ਜੋ ਫੈਸਲਾ ਕਰਨਗੇ ਅਸੀਂ ਉਹਨਾਂ ਦੇ ਨਾਲ ਆ ਜੀ। ਅੱਛਾ ਜੋ ਕਿਸਾਨ ਜਥੇਬੰਦੀ ਫੈਸਲਾ ਕਰਦੀ ਸਾਡੀ ਸਾਡੀ ਟਰੈਕਟਰਾਂ ਨਾਲ ਪਰੇਡ ਚੱਲੂ ਜੀ 26 ਜਨਵਰੀ ਤੇ। ਹਾਂਜੀ ਅਸੀਂ ਤਿਆਰ ਆ ਜੀ। ਪੰਜਾਬ ਚੋਂ ਹਰਿਆਣੇ ਪਹਿਲਾਂ ਤਾਂ ਜਿਹੜੀ 15 ਤਰੀਕ ਨੂੰ ਆਉਣੀ ਆ ਜੀ ਉੱਤੇ ਹੀ ਅਸੀਂ ਇਹਨੂੰ ਹਰਾ ਦੇਣਾ, ਉੱਤੇ ਹੀ 15 ਤਰੀਕ ਤੋਂ ਪਹਿਲਾਂ ਹੀ ਹਰਾ ਦੇਣਾ। ਅੱਛਾ ਇਹ 15 ਤਰੀਕ ਨੂੰ ਕਹਿ ਰਹੇ ਆ ਵੀ ਜਿਹੜਾ ਇਹਨਾਂ ਨੇ ਕਿਸਾਨ ਦਿਵਸ ਮਨਾਉਣਾ ਆ ਤੇ ਉਦੋਂ ਤੱਕ ਹੀ ਕਹਿੰਦੇ ਹਰਾ ਦੇਣਾ ਤੇ 26 ਜਨਵਰੀ ਦੀ ਵੀ ਪੂਰੀ ਤਿਆਰੀ ਆ। ਤੇ ਦੂਜੀ ਵੱਡੀ ਗੱਲ ਹੈ ਕਹਿੰਦੇ ਵੀ ਅਸੀਂ ਅਮਨ ਅਮਾਨ ਹੈ, ਅਸੀਂ ਸ਼ਾਂਤੀ ਨਾਲ ਕਰ ਰਹੇ ਸਾਰਾ ਕੁਝ। ਕੁਝ ਲੋਕ ਇੱਦਾਂ ਦੇ ਆ ਜਾਂਦੇ ਆ ਕਈ ਵਾਰੀ ਅੰਦੋਲਨ ਦੇ ਵਿੱਚ ਜਿਹੜੇ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ। ਇੱਦਾਂ ਦੇ ਲੋਕਾਂ ਬਾਰੇ ਕੀ ਕਹਿਣਾ ਤੁਹਾਡਾ? ਜਿਹੜੇ ਤੋੜਨ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਸੰਘਰਸ਼ ਜਿਹੜਾ ਵਾ ਸ਼ਾਂਤੀਪੂਰਵਕ ਆ। ਜੋ ਸਾਡੀਆਂ ਜਥੇਬੰਦੀਆਂ ਕਹਿੰਦੀਆਂ ਵਾ ਉਹ ਬਹੁਤ ਸੁਚੱਜੇ ਬੰਦੇ ਆ, ਮੋਹਰੇ ਜਿਹੜੇ ਬਹੁਤ ਸਿਆਣੇ ਬੰਦੇ ਲੱਗੇ ਹੋਏ ਆ। ਅਸੀਂ ਉਹਨਾਂ ਦਾ ਕਹਿਣਾ ਮੰਨ ਕੇ ਚੱਲਣਾ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਅਸੀਂ ਡਰਾਮੇਬਾਜ਼ੀ ਨਾ ਕੋਈ ਕਰੇ। ਸਰਕਾਰ ਡਰਾਮੇਬਾਜ਼ੀ ਤੇ ਉਤਰੀ ਹੋਈ ਹੈ। ਸਰਕਾਰ ਡਰਾਮੇਬਾਜ਼ੀ ਛੱਡ ਕੇ ਤਿੰਨੇ ਖੇਤੀ ਕਾਨੂੰਨ ਰੱਦ ਕਰੇ, ਮਿਨੀਮਮ ਸਪੋਰਟ ਪ੍ਰਾਈਜ਼ ਦਾ ਗਰੰਟੀ ਕਾਨੂੰਨ ਬਣਾਵੇ, ਇਹ ਇਹਨਾਂ ਸਾਰਿਆਂ ਦੀ ਮੰਗ ਹੈ। ਤੇ ਆ ਨੌਜਵਾਨ ਮੁਕਾਬਲਤਨ ਕੁਝ ਸਾਡੇ ਨਾਲ ਖੜੇ ਆ। ਤੁਸੀਂ ਕਿੱਥੋਂ ਜੀ? ਅਸੀਂ ਜੀ ਜਲੰਧਰ ਤੋਂ ਆ, ਦੁਆਬਾ ਸੰਘਰਸ਼ ਕਮੇਟੀ ਕਿਸ਼ਨਗੜ੍ਹ। ਅੱਛਾ ਕਦੋਂ ਤੋਂ ਇੱਥੇ? ਅਸੀਂ ਜੀ ਆਪਣੇ 25 ਤਰੀਕ ਨੂੰ ਪਿੰਡ ਤੋਂ ਰਵਾਨਾ ਹੋਏ ਸੀ। ਇੱਕ ਰਾਤ ਫਤਿਹਗੜ੍ਹ ਸਾਹਿਬ ਰਹੇ, ਦੂਸਰੀ ਵਾਰੀ ਅਸੀਂ ਇੱਥੇ ਬੈਰੀਗੇਡ ਤੋੜੇ ਆ ਸ਼ੰਭੂ ਵਾਲੇ। ਉਸ ਤੋਂ ਬਾਅਦ ਪਾਣੀਪਤ ਵਾਲੇ ਤੇ ਲਗਾਤਾਰ ਅਸੀਂ ਉਹ 25 ਤਰੀਕ ਤੋਂ ਇੱਥੇ ਆ। 2-4 ਵਾਰੀ ਘਰ ਵੀ ਗਏ ਆ ਤੇ ਜੇ 10 ਬੰਦੇ ਜਾਂਦੇ ਤਾਂ 15 ਉੱਥੋਂ ਇੱਥੇ ਨੂੰ ਭੇਜੀ ਦੇ ਆ। ਅੱਛਾ ਕੋਈ ਵੀ ਗਿਣਤੀ ਇੱਥੇ ਨਹੀਂ ਘਟਣ ਦਿੰਦੇ। ਕੋਈ ਮਾਯੂਸੀ ਤਾਂ ਨਹੀਂ ਮਨ 'ਚ? ਕੋਈ ਮਾਯੂਸੀ ਨਹੀਂ, ਚੜ੍ਹਦੀ ਕਲਾ ਦੇ ਵਿੱਚ ਆ ਸਿੰਘ ਸਾਰੇ ਜੀ। ਅੱਛਾ ਹਾਂਜੀ। ਤੇ ਜਿਹੜਾ ਹਰਿਆਣੇ ਦਾ ਜਾਂ ਉਧਰ ਯੂਪੀ ਵਾਲਾ ਬਾਰਡਰ ਵੀ ਹੈ, ਜਿਹੜੇ ਬਾਕੀ ਦੇਸ਼ ਤੋਂ ਲੋਕ ਵੀ ਆਏ ਹੋਏ ਆ, ਤੁਹਾਨੂੰ ਲੱਗਦਾ ਕਿ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਹੁਣ ਆਮ ਬੰਦੇ ਦਾ ਅੰਦੋਲਨ ਬਣ ਗਿਆ? ਬਿਲਕੁਲ ਜੀ, ਇਹ ਮਜ਼ਦੂਰ ਕਿਸਾਨ ਵਪਾਰੀ ਹਰ ਵਰਗ ਦਾ ਇਹ ਅੰਦੋਲਨ ਬਣ ਗਿਆ, ਇਹ ਇਕੱਲੇ ਕਿਸਾਨ ਦਾ ਨਹੀਂ ਰਿਹਾ। ਅੱਛਾ ਪੇਟ ਦਾ ਮਸਲਾ ਹੋ ਗਿਆ ਜੀ। ਪੇਟ ਦਾ ਮਸਲਾ ਹੈ। ਪਿੰਡਾਂ ਦੇ ਵਿੱਚ ਖਾਂਦਾ ਹੈ ਹੁਣ। ਪਿੰਡਾਂ 'ਚ ਕੁਝ ਚੌਧਰੀ ਕਿਸਮ ਦੇ ਬੰਦੇ ਹੁੰਦੇ ਆ ਜਿਹੜੇ ਕਿਸੇ ਵੱਖਰੀ ਪਾਰਟੀ ਨਾਲ ਬੱਝੇ ਹੁੰਦੇ ਆ। ਕਿਸੇ ਪਾਰਟੀ ਵੱਲੋਂ ਕੋਈ ਦਵਾ ਦੂ ਤਾਂ ਨਹੀਂ ਪੈ ਰਿਹਾ? ਨਹੀਂ ਨੇ ਪਾਰਟੀਆਂ ਨੂੰ ਤੇ ਸਾਡੇ ਕਿਸਾਨ ਜਥੇਬੰਦੀਆਂ ਉੱਪਰ ਹੀ ਨਹੀਂ ਚੜ੍ਹਨ ਦਿੰਦੀਆਂ। ਇਹਦੇ ਵਿੱਚ ਹਰ ਇੱਕ ਦਾ ਨੁਕਸਾਨ ਆ, ਹਰ ਇੱਕ ਦਾ ਨੁਕਸਾਨ ਹੋਣ ਕਰਕੇ ਹਰ ਇੱਕ ਹੀ ਨਾਲ ਆ। ਚਲੋ ਠੀਕ ਹੈ ਜੀ, ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਤੇ ਹੌਸਲੇ ਇਹਨਾਂ ਦੇ ਬੁਲੰਦ ਹੈ। ਆਪਣੇ ਬੁਲੰਦ ਹੌਸਲੇ ਇੱਕ ਵਾਰੀ ਫੇਰ ਦਿਖਾ ਦਿਓ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਤਿੰਨੇ ਕਾਨੂੰਨ ਰੱਦ ਕਰੋ, ਤਿੰਨੇ ਕਾਨੂੰਨ ਰੱਦ ਕਰੋ, ਤਿੰਨੇ ਕਾਨੂੰਨ ਰੱਦ ਕਰੋ। ਇਹ ਤੁਸੀਂ ਸੁਣਿਆ ਜੀ, ਟਰਾਲੀਆਂ ਕਾਫੀ ਸਾਰੀਆਂ ਇੱਥੇ। ਮੌਸਮ ਦੀ ਮਾਰ ਹੈ ਤੇ ਉਧਰੋਂ ਨਰਿੰਦਰ ਮੋਦੀ ਦੀ ਸਰਕਾਰ ਦੀ ਮਾਰ ਹੈ, ਪਰ ਹੌਸਲੇ ਇਹਨਾਂ ਦੇ ਬੁਲੰਦ ਹੈ ਤੇ ਇਹਨਾਂ ਦੇ ਬੁਲੰਦ ਹੌਸਲੇ ਨੂੰ ਸਲਾਮ ਹੈ। ਮੈਂ ਸੁਸ਼ੀਲ ਦੋਸਾਂਝ, ਮੇਰੇ ਨਾਲ ਕੈਮਰੇ ਤੇ ਕਮਲ ਦੋਸਾਂਝ। ਅਸੀਂ ਇਸ ਵਕਤ ਖੜੇ ਹਾਂ ਜੀ, ਮੈਂ ਤੇ ਸੁਸ਼ੀਲ ਦੋਸਾਂਝ ਤੇ ਕਮਲ ਦੋਸਾਂਝ, ਖਾਲਸਾ ਏਡ ਮਾਲ, ਕਿਸਾਨ ਮਾਲ ਖਾਲਸਾ ਏਡ। ਇੱਥੇ ਹਰ ਤਰ੍ਹਾਂ ਦਾ ਸਮਾਨ ਹੈ। ਇੱਧਰ ਰੈਕਸ ਤੁਸੀਂ ਦੇਖੋਗੇ, ਇੱਥੇ ਟੀ-ਸ਼ਰਟਸ ਨੇ, ਗਰਮ ਟੀ-ਸ਼ਰਟਸ ਨੇ, ਫ੍ਰੀ ਸੇਵਾ ਦਿੱਤੀ ਜਾ ਰਹੀ ਹੈ ਬਿਲਕੁਲ ਵੀ। ਨੀ ਕੈਪਸ ਨੇ ਇੱਥੇ, ਇੱਧਰ ਦਿਖਾਓ ਕੱਲੀ ਈਵਨ ਜਿਹੜਾ ਛੋਟਾ ਸਮਾਨ ਹੈ, ਵੈਸਲੀਨ ਵੀ ਹੈ, ਤੇਲ ਵੀ ਹੈਗਾ, ਓਡੋਮਾਸ ਵੀ ਹੈ, ਵਾਸ਼ਿੰਗ ਸੋਪਸ ਹੈਗੀਆਂ ਤੇ ਨਾਲ ਨਹਾਉਣ ਵਾਲਾ ਸਾਬਣ ਵੀ ਹੈ, ਟੁੱਥਪੇਸਟ ਹੈ। ਇਹ ਸਾਰਾ ਕੁਝ ਥੱਲੇ ਤੱਕ ਤੁਸੀਂ ਦੇਖੋਗੇ। ਇੱਥੇ ਫ੍ਰੀ ਕਿਸਾਨ ਮਾਲ ਖੁੱਲ੍ਹਿਆ ਹੋਇਆ ਖਾਲਸਾ ਏਡ ਵੱਲੋਂ। ਤੇ ਇੱਧਰਲੇ ਪਾਸੇ ਜੇ ਮੈਂ ਦਿਖਾਉਣਾ ਚਾਹਾਂ ਤੁਹਾਨੂੰ, ਤੇ ਇੱਥੇ ਲੋਈਆਂ ਪਈਆਂ ਨੇ ਜੀ, ਇੱਧਰ ਮਫਲਰ ਪਏ ਨੇ, ਉਧਰ ਨੀ ਕੈਪ ਨੇ ਜਿਹੜਾ ਗੋਡਿਆਂ ਤੇ ਪਾਉਣ ਵਾਲੇ ਹੈਗੇ ਨੇ ਜਿਹੜੇ ਗਰਮ। ਇੱਧਰ ਤੌਲੀਏ ਨੇ, ਟਾਵਲਸ ਨੇ, ਅੰਡਰਵੀਅਰਸ ਨੇ, ਬਾਕੀ ਬਹੁਤ ਸਾਰਾ ਸਮਾਨ ਇੱਥੇ ਕਿਸਾਨ ਮਾਲ ਖਾਲਸਾ ਏਡ। ਇੱਥੇ ਲਾਈਨ ਬੜੀ ਲੰਬੀ ਲੱਗੀ ਹੋਈ ਹੈ। ਉੱਥੇ ਪਹਿਲਾਂ ਨੋਟ ਕਰਾ ਦਿੱਤਾ ਜਾਂਦਾ ਵੀ ਸਾਨੂੰ ਕੀ ਚਾਹੀਦਾ ਤੇ ਬਾਅਦ ਵਿੱਚ ਲਾਈਨ 'ਚ ਲੱਗ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲਈਆਂ ਜਾਂਦੀਆਂ। ਸੋ ਇਹ ਕਿਸਾਨ ਮਾਲ ਜਿਹੜੇ ਖਾਲਸਾ ਏਡ ਵਾਲਿਆਂ ਦੇ ਖੁੱਲ੍ਹੇ ਆ, ਇਹ 3 ਜਿਹੜੀਆਂ ਬਾਰਡਰ ਹੈ ਉੱਥੇ ਖੁੱਲ੍ਹ ਚੁੱਕੇ ਨੇ। ਇੱਕ ਇਹ ਸਿੰਘੂ ਬਾਰਡਰ ਜਿਹੜਾ ਕੁੰਡਲੀ ਬਾਰਡਰ, ਇੱਕ ਟਿੱਕਰੀ ਬਾਰਡਰ ਤੇ ਇੱਕ ਬਾਰਡਰ ਜਿਹੜਾ ਤੁਹਾਨੂੰ ਪਤਾ ਹੀ ਹੈ ਜਿਹੜਾ ਗਾਜ਼ੀਪੁਰ ਵਾਲਾ। ਸੋ ਹਰ ਤਰ੍ਹਾਂ ਦਾ ਸਮਾਨ ਇੱਥੇ, ਗੀਜ਼ਰ ਵੀ ਪਏ ਨੇ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ, ਹਰ ਚੀਜ਼ ਹੈ। ਜਿਹੜੇ ਲੋਕ ਖਾਲਸਾ ਏਡ ਬਾਰੇ ਬਹੁਤ ਸਾਰੀਆਂ ਚੀਜ਼ਾਂ ਜਾਂ ਅਖੌਤੀ ਕਿਸਮ ਦਾ ਮੀਡੀਆ ਜਿਹੜਾ ਕੌਮੀ ਮੀਡੀਆ ਅਖੌਤੀ ਕਿਸਮ ਦਾ ਜੋ ਪੇਸ਼ ਕਰ ਰਿਹਾ ਸੀ, ਉਹ ਗਲਤ ਤਰੀਕੇ ਨਾਲ ਪੇਸ਼ ਕਰ ਰਿਹਾ ਸੀ। ਇਸ ਸੰਸਥਾ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਸੀ, ਪਰ ਤੁਸੀਂ ਦੇਖੋ ਵੀ ਕਿੰਨੀ ਸੇਵਾ ਇੱਥੇ ਹੋ ਰਹੀ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਇੱਧਰ ਦੀ ਲੰਘ ਜਾਈਏ
ਜਾਂ ਇੱਧਰ ਦੀ ਬਾਹਰ ਦੀ ਨਿਕਲਦੇ ਹਾਂ ਜੀ ਅਸੀਂ, ਫਿਰ ਤੁਹਾਨੂੰ ਦਿਖਾਉਂਦੇ ਹਾਂ ਉਹ ਲਾਈਨਾਂ ਲੱਗੀਆਂ ਹੋਈਆਂ। ਜਿਹੜੇ ਇੱਧਰ ਦੇਖੋ ਤੁਸੀਂ, ਇੱਧਰ ਵੀ ਆਓ। ਇੱਥੇ ਇਹਨਾਂ ਦਾ ਕਿਉਂਕਿ ਬਾਰਿਸ਼ ਕਰਕੇ ਥੋੜ੍ਹੀ ਦਿੱਕਤ ਹੈ। ਇੱਧਰ ਦੂਜਾ ਸਮਾਨ ਵੀ ਪਿਆ, ਫਰੂਟ ਵੀ ਪਿਆ, ਇੱਧਰ ਕਿੰਨੂ ਪਏ ਨੇ, ਬੜਾ ਸਮਾਨ ਹੈ। ਹਰ ਤਰ੍ਹਾਂ ਦੀ ਜਿਹੜੀ ਸਹੂਲਤ ਵਾਸਤੇ, ਕਿਸਾਨਾਂ ਦੀ ਸਹੂਲਤ ਵਾਸਤੇ ਇਹ ਖਾਲਸਾ ਏਡ ਵਾਲੇ ਸਦਾ ਤਿਆਰ ਬਰ ਤਿਆਰ ਨੇ। ਅਤੇ ਅਸੀਂ ਬਾਹਰ ਨਿਕਲ ਕੇ ਤੁਹਾਨੂੰ ਹੁਣ ਦਿਖਾਉਂਦੇ ਹਾਂ ਵੀ ਕਿਵੇਂ ਜਿਹੜੇ ਲੋਕ ਨੇ, ਕਿਸਾਨ ਨੇ ਖਾਸ ਤੌਰ ਦੇ ਉੱਤੇ, ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਉਹ ਸਮਾਨ ਮਿਲ ਜਾਏ ਜਿਹੜਾ ਜ਼ਰੂਰੀ ਹੈ। ਜੈਕਟਸ ਵਗੈਰਾ ਹਰ ਚੀਜ਼ ਖਾਲਸਾ ਏਡ ਦੇ ਇਸ ਮਾਲ ਦੇ ਵਿੱਚ ਮਿਲਦੀ ਹੈ, ਅਤੇ ਪਹਿਲਾਂ ਆ ਕੇ ਲਿਖਾ ਦਿੱਤਾ ਜਾਂਦਾ ਹੈ ਕਿ ਸਾਨੂੰ ਆਹ ਚਾਹੀਦਾ, ਅਤੇ ਫਿਰ ਉਹ ਸਮਾਨ ਜਿਹੜਾ ਪਰਚੀ ਜਿਹੜੀ ਗਈ ਹੁੰਦੀ ਹੈ ਉਹਦੇ ਮੁਤਾਬਕ ਦੇ ਦਿੱਤਾ ਜਾਂਦਾ ਹੈ। ਸੋ ਇਹ ਸਿੰਘੂ ਕੁੰਡਲੀ ਬਾਰਡਰ ਦੇ ਉੱਤੇ ਖਾਲਸਾ ਏਡ ਵਾਲਿਆਂ ਦਾ ਮਾਲ ਹੈ, ਅਤੇ ਮਾਲ ਦੇ ਵਿੱਚ ਲਾਈਨਾਂ 'ਚ ਖੜ੍ਹੇ ਨੇ ਬਿਲਕੁਲ ਅਨੁਸ਼ਾਸਨ ਦੇ ਵਿੱਚ ਕਿਸਾਨ। ਉਹਨਾਂ ਨੂੰ ਜੋ ਚਾਹੀਦਾ, ਬੜੀ ਦੂਰ ਤੱਕ ਲਾਈਨ ਹੈ, ਅਤੇ ਤੁਸੀਂ ਦੇਖੋਗੇ। ਹੌਲੀ ਹੌਲੀ ਇਹਨਾਂ ਨਾਲ ਗੱਲ ਵੀ ਕਰਦੇ ਚੱਲਦੇ ਹਾਂ, ਅਤੇ ਇੱਕ ਮਿੰਟ ਆਪਾਂ ਚਾਹੁੰਦੇ ਹਾਂ ਕਿ ਥੋੜ੍ਹੀ ਬਹੁਤ ਗੱਲ ਵੀ ਕਰੀਏ। ਅਤੇ ਹਾਂ, ਆਹ ਨੌਜਵਾਨ ਕਿਸਾਨ ਨਾਲ ਗੱਲ ਕਰਦੇ ਹਾਂ। ਕੀ ਨਾਂ ਜੀ ਤੁਹਾਡਾ? ਅਤੇ ਤੁਸੀਂ ਇੱਥੇ ਖਾਲਸਾ ਏਡ 'ਚ ਕੀ ਲੈਣ ਆਏ ਹੋ? ਭਾਈ ਚੱਪਲਾਂ ਲੈਣੀਆਂ ਜੀ। ਚੱਪਲਾਂ ਲੈਣੀਆਂ? ਅੱਛਾ, ਚੱਪਲਾਂ ਤੁਹਾਡੀਆਂ ਹੋ ਗਈਆਂ ਖਰਾਬ ਮੀਂਹ ਦੇ ਵਿੱਚ, ਅਤੇ ਤੁਸੀਂ ਜਮਹੂਰੀ ਕਿਸਾਨ ਸਭਾ ਵੱਲੋਂ? ਹਾਂਜੀ। ਅੱਛਾ, ਕਿਹੜਾ ਪਿੰਡ ਹੈ ਤੁਹਾਡਾ? ਪਿੰਡ ਟਨਾਣਾ ਜੀ। ਹੈ ਟਨਾਣਾ ਪਿੰਡ ਜੀ, ਅਸੀਂ ਨਾਲੇ ਤਹਿਸੀਲ 'ਚ ਅੰਮ੍ਰਿਤਸਰ ਜ਼ਿਲ੍ਹਾ। ਹਾਂਜੀ। ਅਤੇ ਤੁਹਾਨੂੰ ਲੱਗਦਾ ਵੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਇੱਥੇ ਖਾਲਸਾ ਏਡ ਵਾਲੇ ਕੋਲ ਮਿਲਦੀ ਹੈ? ਹਾਂਜੀ, ਸਾਰੇ ਹਰ ਇੱਕ ਬਦਨਾਮ ਕਰਨ ਦੀ ਸਾਜ਼ਿਸ਼ ਸੀ ਵੀ ਇਹ ਤਾਂ ਜੀ ਖਾਲਿਸਤਾਨੀ ਆ ਜਾਂ ਹੋਰ? ਨਹੀਂ ਜੀ, ਉਹ ਸਰਕਾਰਾਂ ਦੀ ਚਾਲ ਆ ਜੀ। ਅੱਛਾ ਅੱਛਾ। ਹਾਂਜੀ। ਬਜ਼ੁਰਗੋ, ਤੁਸੀਂ ਕਿੱਥੋਂ ਆਏ ਹੋ? ਅਸੀਂ ਜੀ ਮੋਗਾ। ਮੋਗੇ ਤੋਂ। ਤੁਹਾਨੂੰ ਕੀ ਚਾਹੀਦਾ ਖਾਲਸਾ ਏਡ ਤੋਂ ਇੱਥੋਂ? ਹਾਂ, ਚਾਹੀਦਾ ਮਤਲਬ ਕੋਟੀ ਜਾਕਟ ਕੋਈ ਮਤਲਬ ਠੰਡ ਕਰਕੇ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਉਹ ਹਰ ਚੀਜ਼ ਇੱਥੇ ਮਿਲ ਰਹੀ ਹੈ। ਸੋ ਖਾਲਸਾ ਏਡ ਨੇ ਬਹੁਤ ਵੱਡਾ ਤਰੱਦਦ ਕੀਤਾ ਹੈ 3 ਬਾਰਡਰਾਂ ਦੇ ਉੱਤੇ। ਬੜੀ ਲੰਬੀ ਲਾਈਨ ਹੈ, ਦੂਰ ਤੱਕ ਲਾਈਨ ਹੈ। ਪਹਿਲਾਂ ਲਿਖਾ ਦਿੱਤਾ ਜਾਂਦਾ ਹੈ, ਫਿਰ ਬਾਅਦ ਦੇ ਵਿੱਚ ਉਹ ਚੀਜ਼ ਜਿਹੜੀ ਮਿਲਦੀ ਹੈ। ਸਵੇਰ ਤੋਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਅਤੇ ਸ਼ਾਮ ਤੱਕ ਇਹਨਾਂ ਨੂੰ ਸਮਾਨ ਜਿਹੜਾ ਖਾਲਸਾ ਏਡ ਤੋਂ ਮਿਲਦਾ ਹੈ। ਸੋ ਕਾਫੀ ਲੰਬੀ ਲਾਈਨ ਹੈ। ਸੋ ਖਾਲਸਾ ਏਡ ਵੱਲੋਂ ਬਹੁਤ ਵੱਡਾ ਤਰੱਦਦ ਜਿਹੜਾ ਇਹ ਕੀਤਾ ਜਾ ਰਿਹਾ, ਅਤੇ ਇਸ ਤਰੱਦਦ ਦਾ ਕੋਈ ਮੁੱਲ ਨਹੀਂ ਹੈ, ਕੋਈ ਕੀਮਤ ਨਹੀਂ ਹੈ। ਇਹ ਮਾਨਵਤਾ ਦੀ ਸੇਵਾ ਆ, ਐਡੀ ਵੱਡੀ ਸੇਵਾ ਆ। ਜਦੋਂ ਕਿਸਾਨ ਸੜਕਾਂ 'ਤੇ ਹੈ, ਜਦੋਂ ਕਿਸਾਨ ਜਿਹੜਾ ਆ ਬਹੁਤ ਜ਼ਬਰਦਸਤ ਠੰਡ ਦੇ ਵਿੱਚ ਇੱਥੇ ਲੜ ਰਿਹਾ ਹੈ, ਜਦੋਂ ਕਿਸਾਨ ਭਾਰੀ ਮੀਂਹ ਦੇ ਵਿੱਚ ਵੀ ਇੱਥੇ ਡਟਿਆ ਹੋਇਆ, ਉਦੋਂ ਖਾਲਸਾ ਏਡ ਵਾਲੇ ਵੀ ਡਟੇ ਹੋਏ ਨੇ। ਅਤੇ ਖਾਲਸਾ ਏਡ ਦਾ ਇਹ ਤਰੱਦਦ ਦੁਨੀਆ ਭਰ ਦੇ ਵਿੱਚ ਜਿਹੜਾ ਆ ਉਹ ਇੱਕ ਜਿਹੜਾ ਪਰਚਮ ਹੈ ਉਹ ਲਹਿਰਾ ਰਿਹਾ। ਉਹ ਪਰਚਮ ਹੈ ਸਾਡੇ ਗੁਰੂਆਂ ਦਾ ਪਰਚਮ, ਉਹ ਸਾਡੀਆਂ ਰਵਾਇਤਾਂ ਜਿਹੜੀ ਗੁਰੂ ਸਾਹਿਬਾਨ ਨੇ ਪਾਈਆਂ, ਉਸ ਪਰਚਮ ਨੂੰ ਖਾਲਸਾ ਏਡ ਨੇ ਸਾਰੀ ਦੁਨੀਆ ਦੇ ਵਿੱਚ ਲਹਿਰਾ ਦਿੱਤਾ ਹੈ। ਦੁਨੀਆ ਜਿੱਥੇ ਕਿਤੇ ਵੀ ਕੋਈ ਸੰਕਟ ਆਇਆ, ਹਮੇਸ਼ਾ ਖਾਲਸਾ ਏਡ ਵਾਲੇ ਜਿਹੜੇ ਆ ਉਹਨੂੰ ਸਮਰਪਿਤ ਰਹੇ ਨੇ, ਅਤੇ ਜ਼ਿੰਦਾਬਾਦ ਕਰ ਰਹੇ ਨੇ ਸਾਰੇ ਵੀ ਖਾਲਸਾ ਏਡ ਜ਼ਿੰਦਾਬਾਦ। ਆਹ ਦੇਖੋ ਕਿਸਾਨ ਨਾਅਰੇ ਵੀ ਲਾ ਰਹੇ ਨੇ, ਲਾਈਨਾਂ 'ਚ ਲੱਗੇ ਹੋਏ ਲਾਈਨਾਂ। ਅੱਛਾ ਬਜ਼ੁਰਗੋ, ਕਿੱਥੋਂ ਆਏ ਹੋ? ਸੋਚ ਤੇ ਪੈਰਾ ਦੇਾਂਗੇ ਠੋਕ ਕੇ। ਬਜ਼ੁਰਗੋ, ਕਿੱਥੋਂ ਆਏ ਹੋ ਤੁਸੀਂ? ਮੈਂ ਪਟਿਆਲੇ ਜ਼ਿਲ੍ਹੇ ਤੋਂ ਆਇਆ ਜੀ, ਪਿੰਡ ਸੈਂਸਰਵਾਲ ਤੋਂ। ਅੱਛਾ ਜੀ। ਹਾਂਜੀ। ਤੁਸੀਂ ਕਦੋਂ ਤੱਕ ਰਹਿਣਾ ਇੱਥੇ? ਮੈਂ 26 ਤਰੀਕ ਤੋਂ ਆਇਆ ਵੀ, ਜਦ ਤੱਕ ਆਖਰੀ ਪੜਾਅ ਤੱਕ, ਜਦ ਤੱਕ ਸਾਡੀ ਜਿੱਤਣੀ ਹੁੰਦੀ ਮੈਂ ਇੱਥੋਂ ਜਾਊਂਗਾ ਨਹੀਂ। ਤੇ ਖਾਲਸਾ ਏਡ ਤੋਂ ਕੀ ਲੈਣ ਆਏ ਹੋ? ਖਾਲਸਾ ਏਡ ਤੋਂ ਮੈਂ ਬੂਟ ਲੈਣ ਆਇਆ, ਚੱਕਰ 'ਚ ਮੇਰੇ ਤੋਂ ਤੁਰਿਆ ਨਹੀਂ ਜਾਂਦਾ, ਬੂਟ ਲੈਣ ਆਇਆ। ਕਹੀ ਜਾਂਦੇ ਆ ਜਿਹੜੇ ਉਹ ਜਿਹੜਾ ਨਰਿੰਦਰ ਮੋਦੀ ਦਾ ਮੀਡੀਆ ਕਹੀ ਜਾਂਦਾ ਵੀ ਇਹ ਤਾਂ ਅੱਤਵਾਦੀ ਆ ਸਾਰੇ। ਅੱਤਵਾਦੀ ਨਹੀਂ, ਅਸੀਂ ਇਹਨੂੰ ਅੰਨ ਖਵਾਉਣੇ, ਅਸੀਂ ਅੱਤਵਾਦ। ਸਾਡੇ ਮੁੰਡੇ ਬਾਰਡਰ ਦੀਆਂ ਬਾਰਡਰ ਤੇ ਬੈਠੇ ਨੇ, ਉਹ ਵੀ ਸਾਡੇ ਮੁੰਡੇ ਨੇ, ਉਹਨਾਂ ਨੂੰ ਵੀ ਅੱਤਵਾਦੀ ਕਹੇ ਹੈ, ਉਹਨਾਂ ਦੇ ਭਰਾ ਅਸੀਂ ਅੱਤਵਾਦੀ ਕੌਣ ਆ? ਅੱਤਵਾਦੀ ਦਾ ਇਹ ਨੇ ਅਡਵਾਨੀ ਨਹੀਂ। ਹਾਂ ਬਿਲਕੁਲ, ਇਹ ਸਹੀ ਕਹਿ ਰਹੇ ਨੇ ਬਜ਼ੁਰਗ। ਅਡਵਾਨੀ ਉਹਨੇ ਨੇ ਜਿਹੜੇ ਸਾਡੀ ਖੂਨ ਪਛਾਈ ਸਾਡੀ ਜਾਇਦਾਦ, ਸਾਡੀ ਧਰਤੀ ਮਾਂ ਨੂੰ ਖੋਣ ਲੱਗ ਰਹੇ ਨੇ। ਤੇ ਖਾਲਸਾ ਏਡ ਵਾਲੇ ਬਹੁਤ ਮਦਦ ਕਰ ਰਹੇ ਤੁਹਾਡੀ? ਇਹ ਸਾਡੀ ਬਹੁਤ ਮਦਦ ਕਰਦੇ ਨੇ, ਇਹਨਾਂ ਨਾਲ ਅਸੀਂ ਬਹੁਤ 26 ਤਰੀਕ ਤੋਂ ਲੱਗੇ ਹੋਏ ਨੇ। ਸਾਨੂੰ ਕੋਈ ਚੀਜ਼ ਦੀ ਇਹਨਾਂ ਨੇ ਕਿਸੇ ਨੂੰ ਘਾਟ ਨਹੀਂ ਦਿੱਤੀ। ਸੋ ਗੁਰੂਆਂ ਦੀ ਲੰਗਰ ਦੀ ਪਰੰਪਰਾ ਜਿਹੜੀ ਹੈ, ਗੁਰੂ ਸਾਹਿਬ ਦਾ 20 ਰੁਪਏ ਦਾ ਲੰਗਰ ਗੁਰੂ ਨਾਨਕ ਸਾਹਿਬ ਦਾ ਹਾਲੇ ਤੱਕ ਮੁੱਕਿਆ ਨਹੀਂ ਹੈ, ਅਤੇ ਖਾਲਸਾ ਏਡ ਉਸੇ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ। ਤੁਸੀਂ ਦੇਖਿਆ ਵੀ ਹਰ ਚੀਜ਼ ਹੈ ਇੱਥੇ, ਅਤੇ ਕਿਸਾਨ ਵੀ ਖੁਸ਼ ਨੇ ਵੀ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਇੱਥੋਂ ਆ ਕੇ ਲੈ ਲੈਂਦੇ ਨੇ। ਮੈਂ ਸੁਸ਼ੀਲ ਦੁਸਾਂਝ, ਮੇਰੇ ਨਾਲ ਕੈਮਰੇ ਤੇ ਕਮਲ ਦੁਸਾਂਝ। ਅਸੀਂ ਇਸ ਵਕਤ ਕੁੰਡਲੀ ਸਿੰਘੂ ਬਾਰਡਰ 'ਤੇ ਹਾਂ। ਤੁਸੀਂ ਦੇਖ ਰਹੇ ਹੋ ਕਿਸਾਨ ਭਰਾਵਾਂ ਲਈ ਰੈਨ ਬਸੇਰੇ ਜਿਹੜੇ ਬਣੇ ਹੋਏ ਨੇ, ਬੱਸਾਂ ਜਿਹੜੀਆਂ ਨੇ ਉਹਨਾਂ ਬੱਸਾਂ ਨੂੰ ਕਿਸਾਨਾਂ ਵਾਸਤੇ ਰੈਨ ਬਸੇਰੇ ਦਾ ਰੂਪ ਦਿੱਤਾ ਗਿਆ। ਅੰਦਰੋਂ ਵੀ ਦਿਖਾਉਂਦੇ ਆ ਤੁਹਾਨੂੰ। ਇਸ ਤਰ੍ਹਾਂ ਕਿਸਾਨ ਇੱਥੇ
ਰਾਤ ਕੱਟ ਸਕਦੇ ਆ। ਬੱਸ ਪੂਰੀ ਦੀ ਪੂਰੀ ਕਿਸਾਨਾਂ ਵਾਸਤੇ ਆ। ਇੱਕ ਹੋਰ ਬੱਸ ਖੜੀ ਹੈ। ਕੁੱਲ 25 ਬੱਸਾਂ ਨੇ ਜਿਨ੍ਹਾਂ ਨੂੰ ਰਹਿਣ ਬਸੇਰੇ ਦਾ ਰੂਪ ਦੇ ਦਿੱਤਾ ਹੈ। ਹੁਣ ਅਸੀਂ ਤੁਹਾਨੂੰ ਉਹ ਸਟੇਜ ਦਿਖਾਉਣੀ ਚਾਹੁੰਦੇ ਹਾਂ, ਕਿਉਂਕਿ ਮੀਂਹ ਕਰਕੇ ਸਟੇਜ ਤੇ ਪੰਡਾਲ ਜਿਹੜਾ ਆ ਉੱਥੇ ਮੁਸ਼ਕਲ ਹੋ ਗਈ ਸੀ। ਹੁਣ ਇਸ ਸਟੇਜ ਦੇ ਨਾਲ ਨਾਲ ਪੂਰੇ ਪੰਡਾਲ ਨੂੰ ਵਾਟਰਪ੍ਰੂਫ ਕੀਤਾ ਜਾ ਰਿਹਾ ਹੈ। ਤੁਸੀਂ ਦੇਖੋਗੇ ਬਹੁਤ ਸਾਰੇ ਮਟੀਰੀਅਲ ਪਏ ਨੇ ਇੱਥੇ, ਜਿਨ੍ਹਾਂ ਨੂੰ ਹੌਲੀ ਹੌਲੀ ਵਾਟਰਪ੍ਰੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਪਰ ਬਕਾਇਦਾ ਉੱਥੇ ਕਾਰੀਗਰ ਚੜ੍ਹੇ ਹੋਏ ਨੇ ਛੱਤ ਤੇ, ਉਹ ਬਣਾ ਰਹੇ ਨੇ। ਅਸੀਂ ਸਟੇਜ ਵੱਲ ਨੂੰ ਵੱਧ ਰਹੇ ਹਾਂ। ਸਟੇਜ ਦੇ ਉੱਤੇ ਗੁਰਸਿਮਰਨ ਚੱਲ ਰਿਹਾ ਇਸ ਵੇਲੇ। ਮੁੱਖ ਸਟੇਜ 12 ਵਜੇ ਸ਼ੁਰੂ ਹੁੰਦੀ ਆ ਅਤੇ ਆ ਸਾਰੀ ਸਟੇਜ ਤੇ ਸਾਰਾ ਪੰਡਾਲ ਜਿਹੜਾ ਆ ਇਹਨੂੰ ਵਾਟਰਪ੍ਰੂਫ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ। ਅਤੇ ਅੱਗੇ ਚੱਲਦੇ ਹਾਂ, ਦੇਖਦੇ ਹਾਂ। ਉੱਥੇ ਗੁਰਸਿਮਰਨ ਚੱਲ ਰਿਹਾ ਇਸ ਵੇਲੇ, ਸੰਗਤ ਅੱਗੇ ਬੈਠੀ ਆ। ਅਤੇ ਇੱਧਰੋਂ ਚੱਲਦੇ ਚੱਲਦੇ ਅਸੀਂ ਵਾਪਸ ਆ ਕੇ ਦੇਖਦੇ ਹਾਂ, ਹੋਰ ਤੁਹਾਨੂੰ ਦਿਖਾਉਂਦੇ ਹਾਂ, ਪਿੱਛੇ ਦੀ ਜਾਂਦੇ ਹਾਂ। ਅਤੇ ਉੱਥੇ ਇਸ ਵੇਲੇ ਮੁੱਖ ਸਟੇਜ ਤੋਂ ਗੁਰਸਿਮਰਨ ਚੱਲ ਰਿਹਾ ਅਤੇ ਬਕਾਇਦਾ ਖੜ੍ਹੇ ਨੇ ਸਾਰੇ ਲੋਕ ਸਤਿਕਾਰ ਦੇ ਤੌਰ 'ਤੇ। ਬਹੁਤ ਸਾਰੇ ਲੋਕ ਆ ਰਹੇ ਨੇ ਅਤੇ ਲੋਕ ਲਗਾਤਾਰ ਆਈ ਜਾ ਰਹੇ ਨੇ ਅਤੇ ਸਟੇਜ ਦੇ ਪਿਛਲੇ ਪਾਸੇ ਨੂੰ ਅਸੀਂ ਚੱਲਾਂਗੇ। ਅਤੇ ਕਿਸੇ ਵੀ ਚੀਜ਼ ਜਾਂ ਕਿਸੇ ਵੀ ਮੁਸੀਬਤ ਦੀ ਕੋਈ ਵੀ ਪਰਵਾਹ ਨਹੀਂ ਹੈ ਇਹਨਾਂ ਲੋਕਾਂ ਨੂੰ, ਜਿਹੜੇ ਲੋਕ ਇੱਥੇ ਪੰਡਾਲ 'ਚ ਇਕੱਤਰ ਹੋਏ ਨੇ। ਨਾਲ ਦੀ ਨਾਲ ਲੋਕ ਹੋਰ ਆ ਰਹੇ ਨੇ। ਨਾਲ ਦੀ ਨਾਲ ਜਿਹੜੀ ਆ ਸਟੇਜ ਅਤੇ ਪੰਡਾਲ ਉਹਨੂੰ ਵਾਟਰਪ੍ਰੂਫ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਲੱਗਦਾ ਹੈ ਕਿ ਦੁਪਹਿਰ ਤੱਕ ਇਹ ਸਾਰਾ ਕੁਝ ਵਾਟਰਪ੍ਰੂਫ ਹੋ ਜਾਏਗਾ ਅਤੇ ਫਿਰ ਇੱਥੇ ਮੁੱਖ ਸਟੇਜ ਜਿਹੜੀ ਆ ਜੁੜੇਗੀ। ਅਤੇ ਮੈਂ ਹੁਣ ਨਹੀਂ ਬੋਲਦਾ, ਇਸ ਵੇਲੇ ਅਰਦਾਸ ਚੱਲ ਰਹੀ ਹੈ, ਸੋ ਅਰਦਾਸ ਤੁਸੀਂ ਸੁਣੋਗੇ। ਵਾਹਿਗੁਰੂ ਜੀ ਪੰਜਾਂ ਪਿਆਰਿਆਂ ਤੋਂ ਹਸਨ ਕਰਦਿਆਂ ਜਾਨੇ ਮੁਖਿਆ ਰੱਖੀਆਂ ਜਪਿਆ ਸਭਿਆ ਇਹਦਾ ਨਾਮ ਜਪਿਆ ਵਾਹਿ ਸਕਿਆ ਦੇਖ ਲਾਈ ਸੇਵਾਈ ਦੇਖ ਸੁਣ ਕੇ ਅੰਦਰ ਕੀਤਾ ਤੇਰਾ ਪਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਰ ਬੋਲੋ ਜੀ ਵਾਹਿਗੁਰੂ ਜੀ। ਜਿਹੜਾ ਸਿੰਘਾਂ ਸਿੰਘਣੀਆਂ ਧਰਮ ਹੇਤ ਤੁਸੀਂ ਦਿੱਤੇ ਬੰਦ ਵਸਤਾਈ ਬੋਪਰੀਆਂ ਲਹਾਈਆਂ ਚਰਾਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਰਕਿਸਾ ਸਵਾਸਾ ਸੰਗਰਵਾਰ ਜਿਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤੇ ਆਵਣ ਦਾ ਸਦਕਾ ਸਰਬ ਸੁਖ ਹੋਇਆ। ਜਾਂ ਖਾਲਸਾ ਜੀ ਸਾਹਿਬ ਤਾਂ ਰਚਿਆ ਰਿਹਾ ਦੇਖ ਤੇ ਪੱਤੇ व्यर्थ की पैज पंथ की रेत तेरी साथ की सहाय खालसा जी के बोल बने बोलो जी वाहिगुरु वाहिगुरु जी। सिखा सिखी दान केस दान रहत दान पवेत दान वसाव दान भरोसा दान दाना सिर दान नाम दान श्री अमृतसर साहिब जी के दर्शन शनान चौकियां झंडे बुंगे जुगो जुग अटल सबका जयकार बोलो जी वाहिगुरु वाहिगुरु जी। आप जी के सिखा का मन नीवा मत उच्चे मत पद का रखा आप अकाल पुरख वाहिगुरु हे पंथ दे सदा सहाय दतार जी श्री ननकाना साहिब ते होर गुरुद्वारियां तो धामां तो जिन्हां नूं खालसा पंथ तो विछोड़िया गया है खुले दर्शन दीदार ते सेवा संभाल दा दान प्यारे खालसा जी को बख्शो। ये नमाणियां दे मान निताणियां दे तान नियोटियां दे ओर सच्चे पिता
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਜੋਤ ਲਈ ਬਨੇ ਪ੍ਰਾਰਥਨਾ ਹੈ। ਗੁਰੂ ਗਰੀਬ ਨਵਾਜ ਜੀਓ 1600 ਪਹਿਚਾनिया जो लरे दीन के हेत पुरजा पुरजा कट मरह कबो ना छाड़े खेत। धन धन साहिब श्री गुरु नानक देव जी महाराज आप जिया ने करतारपुर की धरती से 17 साल तो वध समा हथी खेती करके उपदेश दिता। गुरु गरीब नवाज किरत करो नाम जपो वंड के छको उत्तम खेती मध्यम उपाय निखिल चादरे भीख मंगे द्वार। गुरु गरीब नवाज सच्चे पातशाह उस धरती तो उठ करके गुरु गरीब नवाज अज की हुकूमत सरकार ने जो खेत के खेती के विरुद्ध कानून बनाए हैं ये सरकारों को समर्थ बख्शिश करो। गुरु गरीब नवाज आप अंग संग सहाई होके इन्हां कानूनां नूं रद्द करन दी बाल उदों बख्शिश करो। गुरु गरीब नवाज सच्चे पातशाह जी आप जियां दे पंचम पातशाह शहीदां दे सरताज धन गुरु अर्जन देव जी के मुख तो उचारण होई बाणी सुखमनी सोख अमृत प्रभ नाम भगत जना के मन मसरा। गुरु गरीब नवाज उस तो उपरंत चौपाई साहब जी के पाठ नौवें पातशाह धन गुरु तेग बहादुर जी के सलोक अनाथ बोध बाणी शेर पौड़ियां के नंदा जी के पाठ उपरांत किए गए सच्चे पातशाह बाणी पढ़द्या नेका ही प्रकार दियां गलतियां त्रुटियां न्याल बच्चे समझ के मुआफ करनिया अगे तो बाणी सोच स्पष्ट पढ़न दी बालगुण समरता बख्शिश करनी। गुरु गरीब नवाज सच्चे पातशाह जीओ जो किसान इन्हां बॉर्डरां दे उपर शहादत दा जम पी रहे हैं उन्हां नूं अपने चरनां च निवास बख्शिश करने पिछे परिवार नूं भाणा मनन दा बल बख्शिश करना। गुरु गरीब नवाज इस पंडाल दे विच हर रोज की तरह मातावां भैणां नौजवान बजुर्ग हाजरियां भरते ने इन्हां दे सिर ते मेहर भरिया हत्थ रखना। गुरु गरीब नवाज जो कल तो आगू साहबान मोकर धाम से बैठे हैं इन्हां दे सिर ते मेहर भरिया हत्थ रखना। दुखा कलेशां दा नाश करना भजन बंदगी दा प्रवास करना। तेज प्यारे मेलो जिन मिलिया आप जी का पवित्र नाम चित्या वा धन गुरु नानक नाम चढ़ती कला तेरे भाने सुरभक्तियां दा भला। दोहरा आज्ञा भई अकाल के काबल सीखन का हुक्म है। गुरु ग्रंथ जी मानियो जो प्रभु तो मैंने बोझ है राज करेगा खालसा खुआर हुए सब मिलेंगे। वाहिगुरु नाम जहाज है जो सरदा कर सेव दे। वाहिगुरु जो सरदा कर सेव दे। वाहिगुरु ओदे सोनिया देख सेख
वाहेगुरु